ਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਅਪਡੇਟ ਅਮਰੀਕਾ 'ਚ ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ ਏਐਮ ਸਟੇਸ਼ਨਸ, ਐਫਐਮ ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, ਯੂਟਿਊਬ ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਅਪ੍ਰੈਲ ਦੀ 12 ਤਰੀਕ ਆ, ਦਿਨ ਬੁੱਧਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ, ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੀ ਕਾਲ ਕਰ ਸਕਦੇ ਹੋ 408-272-2500। ਮੈਡੀਕੇਅਰ ਦੇ ਲਈ ਅਪਲਾਈ ਕਰਨਾ ਚਾਹੁੰਦੇ ਹੋ, ਚੱਲ ਰਹੇ ਮੈਡੀਕੇਅਰ ਦੇ ਵਿੱਚ ਚੇਂਜਸ ਕਰਵਾਉਣਾ ਚਾਹੁੰਦੇ ਹੋ, ਵੱਖ-ਵੱਖ ਪਲਾਨਸ ਬਾਰੇ ਜਾਣਕਾਰੀ ਹਾਸਿਲ ਕਰਨੀ ਹੈ ਤਾਂ ਪੂਰੇ ਅਮਰੀਕਾ ਭਰ ਦੇ ਵਿੱਚ ਮੈਡੀਕੇਅਰ ਦੇ ਲਈ ਮਦਦ ਕਰਦੇ ਹਨ। 408-272-2500 ਦੇ ਉੱਤੇ ਕਾਲ ਕਰੋ। ਇਸ ਦੇ ਨਾਲ ਹੋਮ ਇੰਸ਼ੋਰੈਂਸ, ਕਮਰਸ਼ੀਅਲ ਇੰਸ਼ੋਰੈਂਸ, ਵਰਕਰ ਕੰਪ, ਲਾਈਫ ਇੰਸ਼ੋਰੈਂਸ, ਹੈਲਥ ਇੰਸ਼ੋਰੈਂਸ ਦੇ ਲਈ ਇਹਨਾਂ ਦੇ ਨਾਲ ਵੀ ਤੁਸੀਂ ਕਾਲ ਕਰ ਸਕਦੇ ਹੋ 4082722500। ਯੂਐਸ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਕੀਆਣਾ 4159090503। ਮਨਜੀਤ ਸਿੰਘ ਕਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸਤਨਾਮ ਸਿੰਘ ਅਮਰਜੀਤ ਸਿੰਘ ਦਸਾਂਝ ਸਨੀ ਪਰੇਵਾਲ ਯੂਨੀਵਰਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਜਰਨੈਲ ਸਿੰਘ ਜੌਹਲ, ਹਰਨੇਕ ਸਿੰਘ ਪਾਵਲਾ ਰੈਂਟਨ ਵਾਸ਼ਿੰਗਟਨ, ਧਰਮ ਸਿੰਘ ਫਾਉਲਰ, ਸਰਬਜੀਤ ਸਿੰਘ ਰੈਂਡਨ ਗੈਸ ਐਂਡ ਫੂਡ ਐਲਕੋ ਨਵਾਡਾ, ਹਰਜੀਤ ਸਿੰਘ ਲੈਥਰੋਪ ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਗੁਰਮੇਲ ਸਿੰਘ ਬਲਬੀਰ ਵਾਸੀ ਐਲ ਗਰੋਵ, ਕਰਨੈਲ ਸਿੰਘ ਨੰਦਾਵਾ ਟਰਲੋਕ। ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਜਿਸ ਤਰ੍ਹਾਂ ਕੱਲ ਆਪਾਂ ਸ਼ਾਮੀ ਖਬਰ ਸਾਂਝੀ ਕੀਤੀ ਸੀ ਪਈ ਕੈਲੀਫੋਰਨੀਆ ਦੇ ਮੰਟੀਕਾ ਸ਼ਹਿਰ ਦੇ ਵਿੱਚ ਬਹੁਤ ਹੀ ਮਾੜੀ ਘਟਨਾ ਜਿਹੜੀ ਵਾਪਰੀ ਸੀ। ਪਰਸੋਂ ਆਫਟਰਨੂਨ ਦੇ ਵਿੱਚ ਇੱਕ ਪੰਜਾਬੀ ਨੇ ਆਪਣੀ ਹੀ ਵਾਈਫ ਦਾ ਜਿਹੜਾ ਆ ਕਤਲ ਕਰ ਦਿੱਤਾ 900 ਬਲਾਕ ਆਫ ਡੇਵਿਸ ਸਟਰੀਟ ਮੰਡੇ ਨੂੰ 12:30 ਵਜੇ ਦੇ ਕਰੀਬ ਬਾਅਦ ਦੁਪਹਿਰ। ਤੇ ਉਸ ਤੋਂ ਬਾਅਦ ਉਹ ਮਰਸਡ ਜਾ ਕੇ ਉਸਨੇ ਆਪ ਜਿਹੜਾ ਸੁਸਾਈਡ ਕਰ ਲਿਆ ਤੇ ਦੋ ਬਹੁਤ ਛੋਟੇ 5-7 ਸਾਲ ਦੇ ਬੱਚੇ ਜਿਹੜੇ ਉਹਨਾਂ ਦੇ ਘਰ ਦੇ ਵਿੱਚ ਵੀ ਉਸ ਟਾਈਮ ਦੇ ਉੱਤੇ ਮੌਜੂਦ ਸੀਗੇ। ਕੱਲ ਇਹ ਆਪਾਂ ਸ਼ਾਮੀ ਖਬਰ ਸਾਂਝੀ ਕੀਤੀ ਸੀ। ਉਸ ਟਾਈਮ ਦੇ ਉੱਤੇ ਜਿਹੜੇ ਮੰਟੀਕਾ ਦੀ ਪੁਲਿਸ ਡਿਪਾਰਟਮੈਂਟ ਜਾਂ ਮਰਸਡ ਕਾਉਂਟੀ ਦੀ ਸ਼ੈਰਿਫ ਡਿਪਾਰਟਮੈਂਟ ਆ, ਉਹਨਾਂ ਨੇ ਨਾਮ ਡਿਕਲੇਅਰ ਨਹੀਂ ਕੀਤੇ ਸੀ। ਹੁਣ ਉਹ ਜਿਹੜੇ ਆ ਨਾਮ ਡਿਕਲੇਅਰ ਕਰ ਦਿੱਤੇ ਗਏ ਹੈਗੇ। ਜੀ ਬਿਲਕੁਲ, ਦੱਸਿਆ ਜਿਹੜਾ ਜਾ ਰਿਹਾ ਜਗਜੀਤ ਸਿੰਘ ਨਾਮਕ ਇਸ ਬੰਦੇ ਨੇ ਆਪਣੀ ਜਿਹੜੀ ਘਰ ਵਾਲੀ ਸੰਦੀਪ ਕੌਰ ਉਸ ਨੂੰ ਪਹਿਲਾਂ ਕਤਲ ਕੀਤਾ। ਫਿਰ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਆ ਉਹ ਉੱਥੋਂ ਚਲਾ ਗਿਆ ਮਰਸਡ ਕਾਉਂਟੀ ਦੇ ਵਿੱਚ ਜਿਹੜਾ ਸੈਂਟਾਨੈਲਾ ਦਾ ਜਿਹੜਾ ਇਲਾਕਾ ਆ ਉਸ ਦੇ ਉੱਥੇ ਜਾ ਕੇ ਇੱਕ ਔਰਚਿਡ ਦੇ ਵਿੱਚ ਇਸਨੇ ਆਪਣੇ ਆਪ ਨੂੰ ਫਾਹਾ ਲੈ ਲਿਆ। ਫਾਹਾ ਲੈ ਕੇ ਆਪਣੇ ਜਿਹੜੇ ਖੁਦ ਆ ਉਹ ਕਹਿ ਲਓ ਵੀ ਖੁਦਕੁਸ਼ੀ ਜਿਹੜੀ ਉਹ ਕਰ ਲਈ ਆ। ਸੋ ਦੋ ਛੋਟੇ ਬੱਚੇ ਜਿਹੜੇ ਉਹ ਪਿੱਛੇ ਬਚੇ ਨੇ, ਜਿਨ੍ਹਾਂ ਨੂੰ ਚਾਈਲਡ ਪ੍ਰੋਟੈਕਟਿਵ ਸਰਵਿਸਿਜ਼ ਦੇ ਵਿੱਚ ਰੱਖਿਆ ਗਿਆ ਹੈਗਾ। ਸੋ ਬਹੁਤ ਮੰਦਭਾਗੀ ਜਿਹੜੀ ਹਰਜੋਤ ਸਿੰਘ ਜੀ ਇਹ ਘਟਨਾ ਜਿਹੜੀ ਉਹ ਵਾਪਰੀ ਆ। ਮਨ ਮੁਟਾਵ ਸੀਗਾ ਜਾਂ ਕੀ ਸੀਗਾ ਆਪਸੀ, ਕੀ ਇਹਨਾਂ ਦੀ ਕੋਈ ਲੜਾਈ ਝਗੜਾ ਸੀ ਜਾਂ ਕਿਸੇ ਚੀਜ਼ ਤੋਂ ਪਰੇਸ਼ਾਨ ਸੀਗੇ, ਸਟ੍ਰੈਸ ਸੀਗਾ ਜਾਂ ਕੀ ਸੀਗਾ, ਜੋ ਵੀ ਸੀਗਾ ਇਹ ਬਹੁਤ ਗਲਤ ਕਦਮ ਇਹਨਾਂ ਦੇ ਦੁਆਰਾ ਜਿਹੜਾ ਉਹ ਚੱਕ ਹੋਇਆ ਇਸ ਬੰਦੇ ਦੇ ਦੁਆਰਾ ਹੀ ਆ। ਕਿਉਂਕਿ ਬੀਬੀ ਨੇ ਤਾਂ ਕੀ ਇਹਦੇ ਵਿੱਚ ਕੀਤਾ, ਉਹ ਤਾਂ ਆਪ ਪਹਿਲੋਂ ਮਰ ਗਈ ਤੇ ਇਸ ਨੇ ਬਾਅਦ ਚ ਆਪਣੇ ਆਪ ਨੂੰ ਫਾਹਾ ਜਿਹੜਾ ਉਹ ਲੈ ਲਿਆ। ਜਗਜੀਤ ਸਿੰਘ ਨੇ ਬਹੁਤ ਹੀ ਗਲਤ ਜਿਹੜਾ ਤੇ ਬਹੁਤ ਮਾੜਾ ਜਿਹੜਾ ਕਦਮ ਆ ਇਹ ਚੱਕਿਆ। ਸੋ ਆਪਾਂ ਕੱਲ ਵੀ ਇਹੀ ਗੱਲ ਕਰ ਰਹੇ ਸੀਗੇ ਹਰਜੋਤ ਸਿੰਘ ਜੀ ਵੀ ਇੱਕ ਦੂਜੇ ਦੇ ਸਹਾਰੇ, ਇੱਕ ਦੂਜੇ ਦੀਆਂ ਬਾਹਾਂ ਜਿਹੜੀਆਂ ਉਹ ਬਣੀਏ। ਜੇ ਕੋਈ ਕਿਸੇ ਦੇ ਵਿੱਚ ਸਮੱਸਿਆ ਆ, ਚਾਹੇ ਘਰ ਦਾ ਕੋਈ ਕਲੇਸ਼ ਆ ਜਾਂ ਕੁਛ ਇੱਦਾਂ ਦਾ ਆ, ਕੋਈ ਪ੍ਰੋਬਲਮ ਆ, ਤੇ ਭਾਈ ਅੱਜ ਕੱਲ੍ਹ ਬੈਟਰ ਆ ਵੀ ਇੱਦਾਂ ਦੇ ਕਰਤੂਤ ਕਰਨ ਦੇ ਨਾਲੋਂ ਤੁਸੀਂ ਵੱਖ ਹੋ ਲਓ, ਵੱਖਰੇ ਜਿਹੜੇ ਉਹ ਹੋ ਲਓ। ਕਿਉਂ ਨਿਆਣਿਆਂ ਦਾ ਭਵਿੱਖ ਵੀ ਜਿਹੜਾ ਉਹ ਤੁਸੀਂ ਖਰਾਬ ਕਰਕੇ ਚਲੇ ਗਏ। ਆਪ ਤਾਂ ਗਏ ਹੀ ਗਏ, ਕਿੰਨੇ ਜਾਣਿਆਂ ਨੂੰ ਜਿਹੜੇ ਵੀ ਪਰਿਵਾਰਕ ਇਹਨਾਂ ਦੇ ਜੀਅ ਹੋਣਗੇ, ਰਿਸ਼ਤੇਦਾਰ ਹੋਣਗੇ, ਸਾਰਿਆਂ ਦੇ ਉੱਤੇ ਹੀ ਅਜਿਹੀ ਚੀਜ਼ ਦਾ ਜਿਹੜਾ ਉਹ ਅਸਰ ਪੈਂਦਾ। ਆਪਾਂ ਹੁਣ ਦੇਖੋ ਉਹਨਾਂ ਨੂੰ ਕਿਸੇ ਨੂੰ ਕੋਈ ਮਿਲਿਆ ਵੀ ਨਹੀਂ, ਕੋਈ ਜਾਣਦਾ ਨਹੀਂ, ਤਾਂ ਵੀ ਜਿਹੜੀ ਹੈ ਉਹ ਆਪਣੇ ਉੱਤੇ ਇਸ ਚੀਜ਼ ਦਾ, ਇਸ ਖਬਰ ਦਾ ਜਿਹੜਾ ਉਹ ਅਸਰ ਹੁੰਦਾ ਆ। ਸੋ ਨਜ਼ਦੀਕੀਆਂ ਦੇ ਉੱਤੇ ਕਿੰਨਾ ਅਸਰ ਹੁੰਦਾ ਹੋਊਗਾ। ਸੋ ਇੱਦਾਂ ਦੀਆਂ ਚੀਜ਼ਾਂ ਨਾ ਵਾਪਰਨ, ਆਪਾਂ ਨੂੰ ਵੀ ਬਹੁਤ ਸੁਹਿਰਦਤਾ ਦੇ ਨਾਲ ਦੇਖਣਾ ਪੈਣਾ ਆ। ਆਲੇ ਦੁਆਲੇ ਆਪਣੇ ਪਰਿਵਾਰਾਂ ਦੇ ਵਿੱਚ, ਰਿਸ਼ਤੇਦਾਰਾਂ ਦੇ ਵਿੱਚ ਵੀ ਕੁਛ ਅਜਿਹੀ ਪ੍ਰੋਬਲਮ ਤਾਂ ਨਹੀਂ ਜਿਹੜੀ ਉਹ ਚੱਲ ਰਹੀ, ਤੇ ਉਹਨਾਂ ਪ੍ਰੋਬਲਮਸ ਦੀ ਜੇ ਕੋਈ ਹੈ ਤਾਂ ਉਸਦਾ ਸੋਲਿਊਸ਼ਨ ਲੱਭੀਏ, ਉਹਦਾ ਹੱਲ ਲੱਭੀਏ। ਨਹੀਂ ਤਾਂ ਇਹ
ਖਬਰਾਂ ਜਿਹੜੀਆਂ ਉਹ ਇਦਾਂ ਹੀ ਆਪਣੇ ਮਨਾਂ ਨੂੰ ਝੰਜੋੜਦੀਆਂ ਰਹਿਣਗੀਆਂ। ਜੀ, ਸੋ ਬਹੁਤ ਵੱਡੀ ਗਿਣਤੀ ਦੇ ਵਿੱਚ ਆਪਣੀ ਪੰਜਾਬੀ ਕਮਿਊਨਿਟੀ ਕੈਲੀਫੋਰਨੀਆ ਦੇ ਮੰਟੀਕਾ ਸ਼ਹਿਰ ਦੇ ਵਿੱਚ ਰਹਿੰਦੀ ਹੈ। ਆਲੇ ਦੁਆਲੇ ਸਾਰੇ ਪੰਜਾਬੀ, ਲੈਥਰੋਪ, ਸਟਾਕਟਨ, ਇੱਧਰ ਸੀਰੀਜ਼, ਮੋਡੈਸਟੋ, ਬਹੁਤ ਪੰਜਾਬੀ ਰਹਿੰਦੇ ਆ। ਸੋ ਉਹ ਜਿਹੜੇ ਗਾਹਾਂ ਬੱਚੇ ਹੈਗੇ ਆ, ਉਹਨਾਂ ਦਾ ਆਪਣੀ ਕਮਿਊਨਿਟੀ ਨੂੰ, ਉਹਨਾਂ ਦੇ ਪਰਿਵਾਰਾਂ ਨਾਲ ਰਲ ਕੇ ਸਾਰਿਆਂ ਦਾ ਸਾਥ ਦੇਣਾ ਚਾਹੀਦਾ ਆ। ਆਪਣੀ ਕਮਿਊਨਿਟੀ ਨੂੰ ਅੱਗੇ ਆਉਣਾ ਚਾਹੀਦਾ। ਜਿੱਥੇ ਤੱਕ ਸਾਨੂੰ ਖਬਰ ਮਿਲੀ ਸੀ ਵੀ ਉਹ ਪੁਲਿਸ ਪ੍ਰੋਟੈਕਟਿਵ ਸਰਵਿਸਿਜ਼ ਦੇ ਚਾਈਲਡ ਕੋਲ ਆ, ਪ੍ਰੋਟੈਕਟਿਵ ਸੋ ਯੂਜ਼ਲੀ ਸਰਵਿਸ। ਉੱਥੇ ਪੰਜਾਬੀ ਨਹੀਂ ਹੁੰਦੇ ਹੈਗੇ। ਸੋ ਇਹ ਸਭ ਤੋਂ ਪਹਿਲੀ ਜਿਹੜੀ ਗੱਲ ਆ, ਇਹ ਉਹਨਾਂ ਵੱਲ ਜਿਹੜਾ ਜਿੰਨੀ ਵੀ ਆਪਣੀ ਕਮਿਊਨਿਟੀ ਆ ਉਹਨਾਂ ਨੂੰ ਧਿਆਨ ਦੇਣਾ ਚਾਹੀਦਾ। ਹਾਲਾਂਕਿ ਆਪਾਂ ਨੂੰ ਇਹ ਵੀ ਪਤਾ ਆ ਵੀ ਮੰਟੀਕੇ ਸ਼ਹਿਰ ਦੇ ਜਿਹੜੇ ਮੇਅਰ ਆ ਉਹ ਪੰਜਾਬੀ ਨੌਜਵਾਨ ਹੀ ਹੈਗੇ ਆ। ਜੀ ਬਿਲਕੁਲ। ਸੋ ਉਸ ਬੀਬੀ ਦਾ, ਉਹਨਾਂ ਬੱਚਿਆਂ ਦਾ ਕੀ ਕਸੂਰ ਸੀਗਾ ਵੀ ਜਿਹੜਾ ਜਗਜੀਤ ਸਿੰਘ ਨੇ ਇਹ ਇਦਾਂ ਦਾ ਕਾਂਡ ਜਿਹੜਾ ਹੈ ਉਹ ਕਰ ਦਿੱਤਾ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਕਰਦੇ ਜਾਈਏ, ਬੀਤੇ ਦਿਨਾਂ 'ਚ ਟਵਿੱਟਰ ਨੇ ਜਿਹੜਾ NPR ਦਾ ਨੈਸ਼ਨਲ ਪਬਲਿਕ ਰੇਡੀਓ ਆ ਉਸ ਦੇ ਹੇਠਾਂ ਲਿਖ ਦਿੱਤਾ ਸਟੇਟ ਅਫੀਲੀਏਟਡ ਮੀਡੀਆ। ਪਬਲਿਕ ਜਿਹੜੇ ਫੰਡਸ ਜਾਂ ਉਸ ਦੇ ਨਾਲ ਤਾਂ ਇਹ ਚੱਲਦਾ ਆ, ਪਰ ਸਟੇਟ ਦੇ ਨਾਲ ਮਿਲ ਕੇ ਜਿਹੜਾ ਇਹ ਚੱਲੇ, ਇਹ ਗੱਲ ਕਹਿੰਦੇ ਆ ਵੀ ਗਲਤ ਆ। NPR ਨੇ ਇਸ ਚੀਜ਼ ਦਾ ਇਤਰਾਜ਼ ਜਿਹੜਾ ਜਤਾਉਂਦੇ ਹੋਏ ਅੱਜ ਇਹ ਫੈਸਲਾ ਲਿਆ ਆ ਵੀ ਟਵਿੱਟਰ ਦੇ ਉੱਤੇ ਉਹ ਕੋਈ ਵੀ ਅਪਡੇਟਸ ਨਹੀਂ ਕਰਨਗੇ। ਇਹਨਾਂ ਦੇ 52 ਵੱਖ-ਵੱਖ ਟਵਿੱਟਰ ਦੇ ਅਕਾਊਂਟਸ ਨੇ NPR ਦੇ ਨਾਲ ਜਿਹੜੇ ਉਹ ਸੰਬੰਧਿਤ। ਉਹਨਾਂ ਨੇ ਕਿਹਾ ਵੀ ਹੁਣ ਕੋਈ ਵੀ ਜਿਹੜਾ ਫਰੈਸ਼ ਕੰਟੈਂਟ ਆ ਆਪਣੇ ਟਵਿੱਟਰ ਦੇ ਉੱਤੇ ਉਹ ਨਹੀਂ ਪਾਉਣਗੇ। ਕਹਿੰਦੇ ਵੀ ਪਹਿਲੀ ਨਿਊਜ਼ ਆਰਗੇਨਾਈਜੇਸ਼ਨ ਜਿਹੜੀ ਉਹ ਬਣੀ ਆ ਟਵਿੱਟਰ ਦੇ ਦੁਆਰਾ, ਇਹ ਕਹਿ ਲਓ ਵੀ ਥੱਬਾ ਲਾਉਣ ਤੋਂ ਬਾਅਦ 'ਚ ਸਟੇਟ ਅਫੀਲੀਏਟਡ ਮੀਡੀਆ ਵਾਲਾ ਵੀ ਉਹ ਚੁੱਪ ਜਿਹੜੇ ਆ ਉਸ ਪਲੇਟਫਾਰਮ ਦੇ ਉੱਤੇ ਹੋ ਗਏ ਆ। NPR ਨੇ ਕਿਹਾ ਵੀ ਜਿਹੜਾ ਟਵਿੱਟਰ ਦਾ ਡਿਸੀਜਨ ਹੈ ਜਿਹੜਾ ਲੇਬਲ ਲਾਉਣ ਦਾ ਆ, ਇਹ ਕਹਿੰਦੇ ਵੀ ਇਹ ਸੇਮ ਟਰਮ ਆ ਜਿਹੜਾ ਪ੍ਰੋਪੇਗੈਂਡਾ ਦੇ ਲਈ ਵਰਤੀ ਜਾਂਦੀ ਆ। ਪ੍ਰੋਪੇਗੈਂਡਾ ਆਊਟਲੈਟਸ ਜਿੱਦਾਂ ਰੂਸ, ਚੀਨ ਤੇ ਹੋਰ ਮੁਲਕਾਂ ਦੇ ਵਿੱਚ ਆ ਵੀ ਜਿਨ੍ਹਾਂ ਨੂੰ ਪ੍ਰੋਪੇਗੈਂਡਾ ਫੈਲਾਉਣ ਵਾਲੀ ਮੀਡੀਆ ਆ ਉਹ ਆਖਿਆ ਜਾਂਦਾ ਹੈ। ਸੋ ਕਹਿੰਦੇ ਵੀ ਇਹ ਜਿਹੜਾ ਲੇਬਲ ਆ, ਇਸ ਚੀਜ਼ ਤੇ ਇਹਨਾਂ ਨੇ ਬੇਸਿਕਲੀ ਇਤਰਾਜ਼ ਜਿਹੜਾ ਜਤਾਇਆ ਆ। ਸੋ ਕਹਿੰਦੇ ਵੀ ਟਵਿੱਟਰ ਨੇ ਲਾਸਟ ਵੀਕ, ਪਿਛਲੇ ਹਫਤੇ ਜਿਹੜਾ ਉਹ ਫੈਸਲਾ ਲਿਆ ਸੀਗਾ ਵੀ ਕਹਿੰਦੇ ਵੀ ਇਸ ਤਰੀਕੇ ਦੇ ਨਾਲ ਆਉਣ ਦੇ ਉੱਤੇ ਇੱਕ ਤਾਂ ਉਹ ਆਫ ਗਾਰਡ ਹੋ ਗਏ ਵੀ ਸਾਨੂੰ ਪਤਾ ਹੀ ਨਹੀਂ ਲੱਗਾ ਵੀ ਇਹਨਾਂ ਨੇ ਕੀ ਜਿਹੜਾ ਉਹ ਕਰ ਦਿੱਤਾ ਆ। ਤੇ ਕਹਿੰਦੇ ਵੀ ਟਵਿੱਟਰ ਦੇ ਓਨਰ ਨੂੰ ਸਿਰਫ ਇਹੀ ਪੁੱਛ ਲੈਣਾ ਚਾਹੀਦਾ ਸੀਗਾ ਵੀ NPR ਫੰਕਸ਼ਨ ਕਿੱਦਾਂ ਕਰਦਾ ਆ, ਤਾਂ ਮੇ ਬੀ ਮਸਕ ਨੂੰ ਇਹ ਜਿਹੜੀ ਸਮੱਸਿਆ ਆ ਉਹ ਨਾ ਆਉਂਦੀ। ਟਵਿੱਟਰ ਨੇ ਬਾਅਦ ਦੇ ਵਿੱਚ NPR ਦੇ ਅਕਾਊਂਟ ਨੂੰ ਗਵਰਨਮੈਂਟ ਫੰਡਡ ਮੀਡੀਆ ਕਰਕੇ ਜਿਹੜਾ ਆ ਉਹ ਲੇਬਲ ਨਵਾਂ ਦੇ ਦਿੱਤਾ। ਜੀ, ਇਹ ਬਹੁਤ ਵੱਡੀ ਖਬਰ ਆ ਵੀ NPR ਵਾਲੇ ਹੁਣ ਕੋਈ ਵੀ ਜਿਹੜੀ ਆਪਣੀ ਖਬਰ ਹੈਗੀ ਆ ਉਹ ਉਸ ਨੂੰ ਅਪਡੇਟ ਨਹੀਂ ਕਰਨਗੇ ਟਵਿੱਟਰ ਦੇ ਉੱਤੇ। ਸੋ ਜਿਸ ਤਰ੍ਹਾਂ ਤੁਸੀਂ ਦੱਸਿਆ ਆ ਵੀ 52 ਦੇ ਕਰੀਬ ਉਹਨਾਂ ਦੇ ਅਕਾਊਂਟਸ ਉੱਥੇ ਹੈਗੇ ਆ। ਅਗਲੀ ਖਬਰ ਵੱਲ ਚਲੀਏ। ਇੰਡੀਆਨਾ ਦੇ ਵਿੱਚ ਇੱਕ ਪਲਾਸਟਿਕ ਰੀਸਾਈਕਲਿੰਗ ਦਾ ਪਲਾਂਟ ਆ। ਉੱਥੇ ਅੱਜ ਸਵੇਰੇ ਬਹੁਤ ਵੱਡੀ ਅੱਗ ਲੱਗ ਗਈ। ਉੱਥੇ 100 ਦੀ ਗਿਣਤੀ ਦੇ ਵਿੱਚ ਟਰੱਕ ਵੀ ਖੜੇ ਸੀ। ਟਰੱਕਾਂ ਨੂੰ ਵੀ ਅੱਗ ਜਿਹੜੀ ਲੱਗ ਗਈ ਹੈਗੀ ਆ। ਇਵੈਕੂਏਸ਼ਨ ਆਰਡਰ ਜਾਰੀ ਕੀਤੇ ਗਏ ਆ। ਰਿਚਮੌਂਡ, ਇੰਡੀਆਨਾ ਦੇ ਵਿੱਚ ਮੇਜਰ ਫਾਇਰ ਬ੍ਰੋਕ ਆਊਟ ਹੋਈ ਆ। ਪਲਾਸਟਿਕ ਰੀਸਾਈਕਲਿੰਗ ਦਾ ਪਲਾਂਟ ਆ, ਜਿਹਦੇ ਕਰਕੇ ਇਵੈਕੂਏਸ਼ਨ ਆਲੇ ਦੁਆਲੇ ਦੇ ਜਿਹੜੇ ਲੋਕ ਰਹਿਣ ਵਾਲੇ ਆ ਕਾਫੀ ਦੂਰ ਤੱਕ ਉਹਨਾਂ ਨੂੰ ਇਵੈਕੂਏਟ ਕੀਤਾ ਗਿਆ, ਕਿਉਂਕਿ ਜਦੋਂ ਪਲਾਸਟਿਕ ਪਿਘਲਦੀ ਆ ਤੇ ਉਹ ਜਿਹੜਾ ਬੜਾ ਹੈਲਥ ਦੇ ਲਈ ਰਿਸਕੀ ਹੁੰਦਾ ਹੈਗਾ। ਇੰਡੀਆਨਾ ਸਟੇਟ ਫਾਇਰ ਮਾਰਸ਼ਲ ਸਟੀਵ ਜੋਨਸ ਨੇ ਕਿਹਾ ਵੀ ਇਹ ਜਿਹੜੀ ਅੱਗ ਲੱਗੀ ਆ ਇਹ ਇਦਾਂ ਨਹੀਂ ਵੀ ਅੱਜ ਬੁੱਝ ਜਾਊਗੀ, ਇਹ ਕਾਫੀ ਦਿਨ ਬਰਨ ਹੁੰਦੀ ਰਹੂਗੀ। ਕਹਿੰਦੇ ਵੀ ਇਟ ਵਿਲ ਟੇਕ ਫਿਊ ਡੇਜ਼ ਉਹਨੂੰ ਜਿਹੜਾ ਆ ਕੰਟਰੋਲ ਦੇ ਵਿੱਚ ਕਰਨ ਦੇ ਲਈ, ਕੰਟੇਨ ਕਰਨ ਦੇ ਲਈ। ਬਹੁਤ ਲਾਰਜ ਸਕੇਲ ਅੱਗ ਲੱਗੀ ਆ। ਕਾਰਨ ਇਹ ਹੋਇਆ ਵੀ ਇੱਕ ਸੈਮੀ ਟ੍ਰੇਲਰ ਜਿਹੜਾ ਟਰੱਕ ਹੁੰਦਾ ਆ ਉਹਨੂੰ ਅੱਗ ਲੱਗੀ, ਉਹ ਤੋਂ ਬਾਅਦ ਮੇਨ ਬਿਲਡਿੰਗ ਨੂੰ ਅੱਗ ਲੱਗੀ ਤੇ ਉਸ ਤੋਂ ਬਾਅਦ ਜਿਹੜੀ ਆ ਉਹ ਅੱਗ ਫੈਲਦੀ ਗਈ ਹੈਗੀ ਆ। ਕਹਿੰਦੇ ਵੀ ਜੋ ਉੱਥੇ ਦੇ ਫਾਇਰ ਚੀਫ ਆ ਜੋਨਸ, ਉਹਨਾਂ ਨੇ ਇਹ ਕਿਹਾ ਵੀ ਜੋ ਸਮੋਕ ਇਸ ਰਿਚਮੌਂਡ ਦੀ ਪਲਾਸਟਿਕ ਰੀਸਾਈਕਲਿੰਗ ਕੰਪਨੀ ਜਿਹੜੀ ਆ ਉਸ ਦੀ ਅੱਗ ਤੋਂ ਆ ਰਿਹਾ, ਉਹ ਇੱਕ ਟੌਕਸਿਕ ਹੈਗਾ ਆ। ਸੋ ਜਿੰਨੇ ਵੀ ਰੈਜ਼ੀਡੈਂਟਸ ਹੈਗੇ ਆ ਆਲੇ ਦੁਆਲੇ ਦੇ ਏਰੀਏ ਦੇ ਵਿੱਚ, ਉਹਨਾਂ ਨੇ ਇਹ ਕਿਹਾ ਵੀ ਜਾਂ ਤਾਂ ਤੁਸੀਂ ਏਰੀਏ ਤੋਂ ਆਊਟ ਮੂਵ ਹੋ ਜਾਓ ਤੇ ਜਾਂ ਫਿਰ ਤੁਸੀਂ ਬਿਲਕੁਲ ਘਰ ਦੇ ਅੰਦਰ ਰਹੋ। ਕੋਈ ਡੋਰ ਵਿੰਡੋ ਵਗੈਰਾ ਕੋਈ ਨਾ ਖੋਲੋ। ਜੇ ਕਿਤੇ ਬਾਹਰ ਵੀ ਜਾਣਾ ਪੈਂਦਾ ਤੇ ਮਾਸਕ ਵਗੈਰਾ ਪਾ ਕੇ ਜਾਓ। ਜਿਹੜੇ ਤੁਹਾਡੇ ਪੈਟਸ ਆ, ਈਵਨ ਜਿਹੜੇ ਤੁਹਾਡੇ ਐਨੀਮਲਸ ਹੈਗੇ ਆ,
ਉਹਨਾਂ ਨੂੰ ਵੀ ਇਨਸਾਈਡ ਦਾ ਬਿਲਡਿੰਗਸ ਰੱਖੋ। ਸੋ ਇਹ ਸਾਰਾ ਕੁਝ ਕਹਿੰਦੇ ਵੀ ਹਵਾ ਦੇ ਉੱਤੇ ਡਿਪੈਂਡ ਕਰੂਗਾ, ਵਿੰਡ ਤੇ ਕਿਹੜੀ ਡਾਇਰੈਕਸ਼ਨ ਦੇ ਵਿੱਚ ਜਿਹੜੀ ਆ ਸਮੋਕ ਜਾ ਸਕਦੀ ਆ, ਜਿੱਧਰ ਨੂੰ ਹਵਾ ਚੱਲਦੀ ਹੋਵੇ। ਵੇਨ ਕਾਉਂਟੀ ਐਮਰਜੈਂਸੀ ਮੈਨੇਜਮੈਂਟ ਏਜੰਸੀ ਨੇ ਹੋਰ ਵੀ ਬਹੁਤ ਸਾਰੀਆਂ ਏਜੰਸੀਆਂ ਤੋਂ ਇਸ ਮਾਮਲੇ ਦੇ ਵਿੱਚ ਹੈਲਪ ਮੰਗੀ ਹੈਗੀ ਆ। ਇਹ ਅੱਗ ਅੱਜ ਸਵੇਰੇ ਜਿਹੜੀ ਆ ਲੱਗੀ ਆ। ਜੀ ਬਿਲਕੁਲ, ਸੋ ਇਹ ਬਹੁਤ ਮੰਦਭਾਗੀ ਜਿਹੜੀ ਖਬਰ ਉੱਥੋਂ ਆ ਰਹੀ ਆ। ਸੋ ਹੋਪਫੁਲੀ ਜਿਹੜਾ ਜਲਦੀ ਇਸ ਦੇ ਉੱਤੇ ਕਾਬੂ ਪਾਇਆ ਜਾਵੇ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਬੀਤੇ ਦਿਨਾਂ ਦੇ ਵਿੱਚ ਆਪਾਂ ਖਬਰ ਕੀਤੀ ਸੀ ਵੀ ਕਿਸ ਤਰੀਕੇ ਦੇ ਨਾਲ ਇੰਟੈਲੀਜੈਂਸ ਰਿਪੋਰਟਾਂ ਇੱਕ ਗੇਮਿੰਗ ਸਰਵਰ ਤੋਂ ਜਿਹੜੀਆਂ ਉਹ ਲੀਕ ਹੋਈਆਂ, ਤੇ ਪ੍ਰੈਜ਼ੀਡੈਂਟ ਬਾਈਡਨ ਹੁਣ ਯੂਰਪ ਦੇ ਦੌਰੇ ਦੇ ਉੱਤੇ ਆ, ਨਾਰਥ ਆਇਰਲੈਂਡ ਦੇ ਵਿੱਚ ਗਏ ਆ। 25 ਵਰੇ ਹੋ ਗਏ ਆ ਗੁੱਡ ਫਰਾਈਡੇ ਐਗਰੀਮੈਂਟ ਨੂੰ ਲੈ ਕੇ ਉੱਥੇ ਜਿਹੜੇ ਉਹ ਗਏ। ਇਸੇ ਦੌਰਾਨ ਕਹਿੰਦੇ ਵੀ ਜਿਹੜੀ ਪੁਲਿਸ ਡੀਟੇਲ ਕਰ ਰਹੀ ਸੀਗੀ ਪ੍ਰੈਜ਼ੀਡੈਂਟ ਬਾਈਡਨ, ਉਹ ਸੜਕ ਤੇ ਜਿਹੜੇ ਕਾਗਜ਼ਾਤ ਡਾਕੂਮੈਂਟ ਆ ਉਹ ਲੱਭੇ ਲੋਕਾਂ ਨੂੰ। ਇਹ ਚੱਲ ਕੀ ਰਿਹਾ ਆ, ਇਹ ਹੋ ਕੀ ਰਿਹਾ ਆ ਵੀ ਇਹ ਜਿਹੜੀਆਂ ਸਿਕਿਉਰਿਟੀ ਏਜੰਸੀਜ਼ ਆ, ਜਿਨ੍ਹਾਂ ਦਾ ਕੰਮ ਆ ਵੀ ਪ੍ਰੈਜ਼ੀਡੈਂਟ ਦੀ ਰਖਵਾਲੀ ਜਿਹੜਾ ਉਹ ਕਰਨਾ, ਉਹ ਅਹਿਮ ਦਸਤਾਵੇਜ਼ ਇਦਾਂ ਹੀ ਲੂਜ਼ ਕਰੀ ਜਾਂਦੀਆਂ ਆ। ਉਤੋਂ ਮੁਲਕ ਦੀਆਂ ਇੰਟੈਲੀਜੈਂਸ ਸਰਵਿਸਿਜ਼ ਜਿਹੜੀਆਂ ਆ ਉਹ ਆਪਣੇ ਦਸਤਾਵੇਜ਼ ਜਿਹੜੀ ਆ ਉਹ ਲੀਕ ਜਿਹੜੇ ਉਹਨਾਂ ਦੇ ਹੋਈ ਜਾ ਰਹੇ ਆ। ਕਹਿੰਦੇ ਵੀ ਆਇਰਲੈਂਡ ਦੇ ਵਿੱਚ ਬੈਲਫਾਸਟ ਦੇ ਵਿੱਚ ਇੱਕ ਲੋਕਲ ਰੈਜ਼ੀਡੈਂਟ ਜਿਹੜਾ ਉੱਥੇ ਰਹਿੰਦਾ ਸੀ, ਉਹਨੂੰ ਕਾਗਜ਼ਾਤ ਜਿਹੜੇ ਆ ਸੜਕ ਦੇ ਉੱਤੇ ਸਟਰੀਟ ਦੇ ਉੱਤੇ ਜਿਹੜੇ ਉਹ ਮਿਲੇ ਗਲੀ 'ਚ, ਜਿਹੜੇ ਬਾਅਦ ਦੇ ਵਿੱਚ ਕਨਫਰਮ ਕੀਤਾ ਗਿਆ ਵੀ ਇਹ ਜਿਹੜੇ ਪੇਪਰ ਆ ਇਹ ਪ੍ਰੈਜ਼ੀਡੈਂਟ ਬਾਈਡਨ ਦੇ ਨਾਲ ਸੰਬੰਧਿਤ, ਉਹਨਾਂ ਦੀ ਜਿਹੜੀ ਸੈਂਸਿਟਿਵ ਸਿਕਿਉਰਿਟੀ ਇਨਫੋਰਮੇਸ਼ਨ ਆ ਉਸ ਦੇ ਨਾਲ ਸੰਬੰਧਿਤ ਸੀਗੇ। ਇੱਕ ਜਿਹੜਾ ਯੂਐਸ ਲਾਅ ਐਨਫੋਰਸਮੈਂਟ ਦਾ ਅਧਿਕਾਰੀ ਨਾਮ ਦੱਸੇ ਬਗੈਰ ਅਨੋਨਿਮਿਟੀ ਦੀ ਸ਼ਰਤ ਦੇ ਉੱਤੇ ਉਹਨੇ ਕਿਹਾ ਵੀ ਉਹਨੇ ਕਨਫਰਮ ਕੀਤਾ ਵੀ ਇਹ ਜਿਹੜੇ ਪੇਪਰ ਆ ਬਿਲਕੁਲ ਅਸਲ ਸੀਗੇ ਤੇ ਪ੍ਰੈਜ਼ੀਡੈਂਟ ਬਾਈਡਨ ਦੀ ਸਿਕਿਉਰਿਟੀ ਦੇ ਨਾਲ ਜਿਹੜੇ ਉਹ ਸੰਬੰਧਿਤ ਆ। ਸੀਕ੍ਰੇਟ ਸਰਵਿਸ ਤੇ ਆਪਰੇਸ਼ਨਸ ਦੇ ਨਾਲ ਇਹ ਸੰਬੰਧਿਤ ਆ ਜਾਂ ਨਹੀਂ, ਇਹ ਜਿਹੜੀ ਸੀਕ੍ਰੇਟ ਸਰਵਿਸ ਆ ਉਹ ਤਾਂ ਹੁਣ ਆਪਣੇ ਆਪ ਨੂੰ ਇਸ ਮਸਲੇ ਤੋਂ ਝਾੜਨ ਦੀ ਬਚਾਉਣ ਦੀ ਕੋਸ਼ਿਸ਼ ਕਰ ਰਹੀ ਆ। ਕਹਿੰਦੇ ਵੀ ਜਿਹੜੇ ਡਾਕੂਮੈਂਟਸ ਦੇ ਵਿੱਚ ਜਿਹੜੇ ਨਾਮ ਆਏ ਆ ਉਹ ਬੈਲਫਾਸਟ ਉੱਥੋਂ ਦੀ ਲੋਕਲ ਪੁਲਿਸ ਤੇ ਉਹਨਾਂ ਦੀਆਂ ਪੋਸਟਿੰਗਸ ਦੇ ਨਾਲ ਹੀ ਜਿਹੜੇ ਆ ਉਹ ਸੰਬੰਧਿਤ ਸੀਗੇ। ਇਹ ਸਿਕਿਉਰਿਟੀ ਬ੍ਰੀਚ ਜਿਹੜਾ ਹਰਜੋਤ ਸਿੰਘ ਜੀ ਉਸ ਟਾਈਮ ਦੇ ਉੱਤੇ ਆਇਆ ਆ ਜਿਹੜਾ ਨਦਰਨ ਆਇਰਲੈਂਡ ਦੇ ਵਿੱਚ ਟੈਰਰਿਜ਼ਮ ਦਾ ਜਿਹੜਾ ਥ੍ਰੈਟ ਆ ਉਸ ਨੂੰ ਸਵੀਅਰ ਦੇ ਉੱਤੇ ਕਰ ਦਿੱਤਾ ਗਿਆ ਸੀਗਾ ਪ੍ਰੈਜ਼ੀਡੈਂਟ ਬਾਈਡਨ ਦੇ ਜਿਹੜੀ ਇਸ ਦੌਰੇ ਤੋਂ ਪਹਿਲਾਂ। ਨਦਰਨ ਆਇਰਲੈਂਡ ਦੇ ਵਿੱਚ ਜਿਹੜੀ ਸਿਵਲ ਵਾਰ ਤਕਰੀਬਨ 25 ਸਾਲ ਪਹਿਲਾਂ ਜਿਹੜੀ ਉਹ ਹੋਈ ਸੀ, ਉਸ ਦੀ ਐਨੀਵਰਸਰੀ ਦੇ ਮੌਕੇ ਦੇ ਉੱਤੇ ਇਹ ਉੱਥੇ ਪਹੁੰਚੇ ਸੀ। ਉੱਥੇ ਭਾਸ਼ਣ ਦਿੰਦੇ ਹੋਏ ਉਹਨਾਂ ਨੇ ਕਿਹਾ ਆ ਵੀ 25 ਸਾਲਾਂ ਦੇ ਵਿੱਚ ਨਦਰਨ ਆਇਰਲੈਂਡ ਨੇ ਇਸ ਮੁਲਕ ਨੇ ਆਪਣੀ GDP ਦੂਣੀ ਕਰ ਦਿੱਤੀ ਆ, ਤੇ ਕਹਿੰਦੇ ਵੀ ਇਦਾਂ ਹੀ ਜੇ ਕੰਮ ਵਧੀਆ ਚੱਲਦਾ ਰਿਹਾ ਤਾਂ ਇਹ 3 ਗੁਣਾ ਵੀ ਹੋਊਗੀ। ਤੇ ਉਹਨਾਂ ਨੇ ਕਿਹਾ ਵੀ ਇੱਥੇ ਅਮਰੀਕੀ ਕੰਪਨੀਆਂ ਵੀ ਇਨਵੈਸਟਮੈਂਟ ਕਰਨ ਦੇ ਲਈ ਤਿਆਰ ਆ, ਪਰ ਕਿਸੇ ਕੰਪਨੀ ਦਾ ਜਾਂ ਕਹਿ ਸਕਦੇ ਆ ਵੀ ਕੋਈ ਇਹ ਨਹੀਂ ਆ ਵੀ ਉਹਨਾਂ ਨੇ ਐਗਰੀਮੈਂਟ ਜਿਹੜਾ ਉਹ ਕੀਤਾ ਹੋਵੇ ਜਾਂ ਨਾਮ ਲਿਆ ਹੋਵੇ। ਹਾਂ, ਉਸ ਗੁੱਡ ਫਰਾਈਡੇ ਐਗਰੀਮੈਂਟ ਦੇ ਮੌਕੇ ਦੇ ਉੱਤੇ ਇਹ ਜ਼ਰੂਰ ਉੱਥੇ ਪ੍ਰੈਜ਼ੀਡੈਂਟ ਪਹੁੰਚੇ ਸੀ। ਜੀ ਬਿਲਕੁਲ, ਆਪਾਂ ਸਾਰਿਆਂ ਨੂੰ ਪਤਾ ਆਇਰਲੈਂਡ ਦੇ ਵਿੱਚ ਹਜੇ ਵੀ ਅਨਰੈਸਟ ਹੈਗਾ ਆ, ਇਸ ਕਰਕੇ ਡਰ ਵੀ ਹੈਗਾ ਵੀ ਕਿਸੇ ਤਰ੍ਹਾਂ ਦੀ ਕੋਈ ਮਾੜੀ ਘਟਨਾ ਨਾ ਵਾਪਰੇ। ਤੇ ਇਹ ਜੋ ਡਾਕੂਮੈਂਟਸ ਲੱਭੇ ਆ ਇਹ ਇੱਕ ਹੋਰ ਫੇਲਰ ਹੈਗਾ। ਹਾਲਾਂਕਿ ਸੀਕ੍ਰੇਟ ਸਰਵਿਸ ਕਹਿੰਦੇ ਵੀ ਇਹ ਸਾਡੇ ਨਾਲ ਰਿਲੇਟਡ ਡਾਕੂਮੈਂਟਸ ਨਹੀਂ, ਇਹ ਉੱਥੇ ਦੀ ਜਿਹੜੀ ਲੋਕਲ ਪੁਲਿਸ ਆ ਉਹਨਾਂ ਦੇ ਡਾਕੂਮੈਂਟਸ ਹੈਗੇ। ਅਗਲੀ ਖਬਰ ਵੱਲ ਚਲੀਏ ਜੋ ਰਸ਼ੀਆ ਤੋਂ ਆ ਰਹੀ ਹੈਗੀ ਆ। ਰਸ਼ੀਆ ਤੇ ਯੂਕਰੇਨ ਦੇ ਮਾਮਲੇ ਦੇ ਵਿੱਚ ਅੱਜ ਇਹ ਖਬਰ ਆ ਰਹੀ ਆ ਵੀ ਯੂਕਰੇਨ ਦੇ ਇੱਕ ਫੌਜੀ ਦਾ ਜਿਹੜਾ ਆ ਸਿਰ ਵੱਢਿਆ ਗਿਆ, ਉਹਨੂੰ ਬੀਹੈਡ ਕੀਤਾ ਗਿਆ ਰਸ਼ੀਅਨ ਫੋਰਸਿਸ ਵੱਲੋਂ। ਤੇ ਉਸ ਦੇ ਸੰਬੰਧ ਦੇ ਵਿੱਚ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨੇ ਸਟੇਟਮੈਂਟ ਜਾਰੀ ਕੀਤੀ ਆ ਵੀ ਰਸ਼ੀਆ ਵਾਲੇ ਆਈਸਿਸ ਤੋਂ ਵੀ ਜ਼ਿਆਦਾ ਜਿਹੜਾ ਆ ਵੱਧ ਕੇ ਜਿਹੜੇ ਬਦਨਾਮ ਇਸ ਟਾਈਮ ਹੋ ਰਹੇ ਹੈਗੇ ਆ। ਇਹ ਕੰਮ ਬਹੁਤ ਹੀ ਜਿਹੜਾ ਮਾੜਾ ਕੀਤਾ ਗਿਆ ਹੈਗਾ। ਈਵਨ ਯੂਕਰੇਨ ਦੇ ਪ੍ਰੈਜ਼ੀਡੈਂਟ ਜ਼ੈਲੈਂਸਕੀ ਨੇ ਵੀ ਕਿਹਾ ਆ ਵੀ ਇਹ ਜਿਹੜੀ ਵੀਡੀਓ ਉਹਨਾਂ ਨੇ ਵੀਡੀਓ ਜਾਰੀ ਹੋਈ ਆ, ਵੀਡੀਓ 'ਚ ਆਇਆ ਵੀ ਕਿਸ ਤਰ੍ਹਾਂ ਯੂਕਰੇਨ ਦੇ ਫੌਜੀ ਦਾ ਸਿਰ ਕੱਟਿਆ ਗਿਆ ਹੈਗਾ ਰਸ਼ੀਅਨ ਫੋਰਸਿਸ ਵੱਲੋਂ। ਤੇ ਹਜੇ ਬਾਈਡਨ ਐਡਮਿਨਿਸਟ੍ਰੇਸ਼ਨ ਆਲਰੇਡੀ ਅਪਸੈਟ ਹੈਗਾ ਕਿਸ ਤਰ੍ਹਾਂ ਉਹਨਾਂ ਦੀਆਂ ਜਿਹੜੀਆਂ ਪੈਂਟਾਗਨ ਦੀਆਂ ਫਾਈਲਸ ਲੀਕ ਹੋ ਗਈਆਂ, ਜਿਹਦੇ ਵਿੱਚ ਯੂਕਰੇਨ ਦੇ ਯੁੱਧ ਦੇ ਸੰਬੰਧ ਦੇ ਵਿੱਚ ਹੋਰ ਜਿਹੜੇ ਮਿਲਟਰੀ ਦੇ ਅਫੇਅਰਸ ਹੁਣ ਨਵੀਆਂ ਆ ਗਈਆਂ ਵੀ ਕੱਲਾ ਯੂਕਰੇਨ ਨਾਲ ਰਿਲੇਟਡ ਨਹੀਂ ਸੀ। ਈਵਨ ਜੋ ਮਿਲਟਰੀ ਅਫੇਅਰਸ ਮਿਡਲ ਈਸਟ ਦੇ ਵਿੱਚ, ਚਾਈਨਾ 'ਚ, ਸਾਊਥ ਕੋਰੀਆ 'ਚ
ਤੇ ਹੋਰ ਕਿਤੇ ਵੀ, ਇਹ ਵੀ ਉਹਦੇ ਵਿੱਚ ਲੀਕ ਹੋਇਆ ਆ। ਫਾਈਨੈਂਸ਼ੀਅਲ ਡਾਟਾ ਵੀ ਲੀਕ ਹੋਇਆ, ਜਿਹਦੇ ਵਿੱਚ ਇਹ ਦੱਸਿਆ ਗਿਆ ਆ ਵੀ ਚਾਈਨਾ ਦਾ ਜਿਹੜਾ ਯੁਆਨ ਆ, ਜਿਹੜੀ ਉੱਥੇ ਦੀ ਕਰੰਸੀ ਆ, ਜੀ ਉਹ ਗਲੋਬਲੀ ਉੱਪਰ ਨੂੰ ਜਾ ਰਹੀ ਆ, ਸ਼ਾਰਪਲੀ ਰਾਈਜ਼ ਹੋ ਰਹੀ ਹੈਗੀ ਆ। ਕੁਛ ਕੰਟਰੀਜ਼ US ਡਾਲਰ ਦੇ ਉੱਤੇ ਜੋ ਰਿਲਾਈ ਕਰਦੇ ਆ, ਉਸ ਤੋਂ ਮੂਵ ਹੋ ਰਹੇ ਹੈਗੇ ਆ। ਦ ਡਾਇਰੈਕਟਰ ਆਫ CIA ਨੇ ਵਾਰਨਿੰਗ ਦਿੱਤੀ ਆ ਵੀ ਰਸ਼ੀਆ ਇਕਨੋਮਿਕ ਕਲੋਨੀ ਬਣ ਸਕਦੀ ਹੈ ਚਾਈਨਾ ਦੀ, ਕਿਉਂਕਿ ਰਸ਼ੀਆ ਆਈਸੋਲੇਟ ਹੋ ਰਿਹਾ ਹੈ ਤੇ ਚਾਈਨਾ ਜਿਹੜਾ ਆ ਰਸ਼ੀਆ ਦੇ ਲਾਗੇ ਜਾ ਰਿਹਾ, ਵੈਸਟਰਨ ਕੰਟਰੀ ਵੱਲੋਂ ਜੋ ਰਸ਼ੀਆ ਆ ਉਹ ਆਈਸੋਲੇਟ ਹੋ ਰਿਹਾ ਹੈਗਾ ਆ। ਤੇ ਚਾਈਨਾ ਦੇ ਪ੍ਰੈਜ਼ੀਡੈਂਟ ਜੀ ਜਿੰਗਪਿੰਗ ਨੂੰ ਮਿਲਣ ਦੇ ਲਈ ਦੁਨੀਆ ਦੇ ਲੀਡਰ ਧੜਾ ਧੜ ਪਹੁੰਚ ਰਹੇ ਹੈਗੇ ਆ। ਬ੍ਰਾਜ਼ੀਲੀਅਨ ਪ੍ਰੈਜ਼ੀਡੈਂਟ ਲੂਇਸ ਦਾ ਸਿਲਵਾ, ਉਹ ਵੀ ਉੱਥੇ ਗਏ ਹੋਏ ਆ। ਇਸ ਤੋਂ ਪਹਿਲਾਂ ਕੁਝ ਦਿਨ ਪਹਿਲਾਂ ਹੀ ਫਰਾਂਸ ਦੇ ਜਿਹੜੇ ਪ੍ਰੈਜ਼ੀਡੈਂਟ ਆ ਇਮੈਨੂਅਲ ਮੈਕਰਨ, ਉਹਨਾਂ ਨੇ ਵੀ 3 ਦਿਨ ਦੀ ਜਿਹੜੀ ਵਿਜ਼ਿਟ ਆ ਚਾਈਨਾ ਦੇ ਵਿੱਚ ਕੀਤੀ ਸੀਗੀ। ਦੂਸਰੇ ਪਾਸੇ ਇਹ ਵੀ ਖਬਰ ਆ ਰਹੀ ਆ ਕਿ ਰਸ਼ੀਆ ਦਾ ਇੱਕ ਜਿਹੜਾ ਡਿਸੈਂਟੈਂਟ ਐਲੈਕਸ ਨੈਵਲੀ, ਉਹ ਉੱਥੇ ਦਾ ਜਿਹੜਾ ਵਿਰੋਧੀ ਲੀਡਰ ਹੈਗਾ ਆ, ਉਹਦੀ ਹੈਲਥ ਦੀ ਕੰਡੀਸ਼ਨ ਵਰਸਟ ਹੁੰਦੀ ਜਾ ਰਹੀ ਹੈਗੀ ਆ। ਤੇ ਜਰਮਨ ਦੀ ਗਵਰਨਮੈਂਟ ਨੇ ਕਿਹਾ ਆ ਕਿ ਅਸੀਂ ਇਸ ਮਾਮਲੇ ਤੇ ਬਹੁਤ ਵਰੀ ਕਰ ਰਹੇ ਹੈਗੇ ਆ। ਕਹਿੰਦੇ ਵੀ ਉਹਨਾਂ ਨੂੰ ਇੱਕ ਅਕਿਊਟ ਪੇਨ ਦੇ ਲਈ ਐਂਬੂਲੈਂਸ ਦੀ ਜਿਹੜੀ ਜ਼ਰੂਰਤ ਹੈਗੀ ਆ। ਤੇ 8 ਕਿਲੋ ਭਾਰ ਉਹਨਾਂ ਨੇ 15 ਦਿਨਾਂ ਦੇ ਵਿੱਚ ਲੂਜ਼ ਕਰ ਲਿਆ ਹੈਗਾ ਆ। ਸੋ ਜੋ ਵੀਡੀਓ ਆਈ ਆ, ਉਸ ਨੂੰ ਲੈ ਕੇ ਈਵਨ ਕ੍ਰੈਮਲਿਨ ਦੇ ਸਪੋਕਸਪਰਸਨ ਜੋ ਉੱਥੇ ਦੇ ਰਸ਼ੀਆ ਦੇ ਹੈਗੇ ਆ, ਡਿਮਿਟਰੀ ਪੈਸਕੋਵ, ਉਹਨਾਂ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਕਿਹਾ ਵੀ ਅਸੀਂ ਇਸ ਨੂੰ ਵੈਰੀਫਾਈ ਕਰ ਰਹੇ ਹਾਂ ਵੀ ਇਹ ਸਾਡੇ ਹੀ ਫੌਜੀਆਂ ਵੱਲੋਂ ਕੀਤਾ ਗਿਆ ਜਾਂ ਨਹੀਂ, ਪਰ ਉਸ ਤੋਂ ਬਿਨਾਂ ਕਹਿੰਦੇ ਅਸੀਂ ਇਹ ਜਿਹੜੀ ਸਟੇਟਮੈਂਟ ਆ ਉਹ ਜਾਰੀ ਨਹੀਂ ਕਰ ਸਕਦੇ। ਪਰ ਇਹ ਹੁਣ ਕਨਫਰਮ ਹੋ ਚੁੱਕਾ ਆ ਕਿ ਰਸ਼ੀਅਨ ਫੌਜਾਂ ਨੇ ਯੂਕਰੇਨ ਦੇ ਇੱਕ ਫੌਜੀ ਦਾ ਸਿਰ ਵੱਢਦੇ ਹੋਏ ਦੀ ਵੀਡੀਓ ਬਣਾਈ ਹੈਗੀ ਆ, ਜੋ ਬਹੁਤ ਹੀ ਜਿਹੜੀ ਆ ਮਾੜੀ ਗੱਲ ਹੈਗੀ ਆ। ਉਹਦੇ ਕਰਕੇ ਜਿੰਨੀਆਂ ਵੀ ਹੁਣ ਵੈਸਟਰਨ ਸਰਕਾਰਾਂ ਆ, ਉਹਨਾਂ ਨੇ ਇਸ ਦਾ ਜਿਹੜਾ ਵਿਰੋਧ ਆ ਉਹ ਬਹੁਤ ਜ਼ਿਆਦਾ ਕੀਤਾ ਹੈਗਾ ਜੀ। ਇੱਕ ਸੁਰਤਾ ਦੇ ਵਿੱਚ ਇਸ ਦਾ ਵਿਰੋਧ ਹੋਇਆ ਆ। ਮਾਸਕੋ ਵਾਲੇ ਕਹਿੰਦੇ ਆ ਵੀ ਸਾਨੂੰ ਇਸ ਵੀਡੀਓ ਦੀ ਆਥੈਂਟਿਸਿਟੀ ਦੇ ਉੱਤੇ ਯਕੀਨ ਨਹੀਂ ਆ, ਜਿਸ ਦਾ ਸਿਰ ਧੜ ਦੇ ਨਾਲ ਉਹ ਅਲੱਗ ਕੀਤਾ ਜਾ ਰਿਹਾ। ਜਿਸ ਫੌਜੀ ਦਾ, ਉਸਨੇ ਆਪਣੀ ਬਾਂਹ ਦੇ ਉੱਤੇ ਪੀਲੇ ਰੰਗ ਦੀ ਪੱਟੀ ਜਿਹੜੀ ਉਹ ਬੰਨੀ ਸੀ, ਜਿਹੜੇ ਕਿ ਅਮੂਮਨ ਯੂਕਰੇਨੀ ਫੌਜੀ ਜਿਹੜੇ ਆ ਉਹ ਬੰਨ੍ਹਦੇ ਆ। ਹੁਣ ਇਸ ਦਾ ਕ੍ਰਿਟਿਸਿਜ਼ਮ ਪੂਰਾ ਹੋ ਰਿਹਾ ਹੈ। ਆਥੈਂਟਿਸਿਟੀ ਦਾ ਜਿਹੜਾ ਇਸ ਟਾਈਮ ਸਵਾਲ ਆ ਉਹ ਚੱਕੇ ਜਾ ਰਿਹਾ ਵੀ ਇਹ ਅਸਲ ਵੀਡੀਓ ਆ, ਨਕਲੀ ਆ, ਕੌਣ ਇਸ ਦੇ ਵਿੱਚ ਹੈਗੇ ਆ। ਪਰ ਯੂਕਰੇਨ ਵਾਲੇ ਨੇ ਜਿਹੜਾ ਆ ਤੇ ਬਾਕੀ ਦੁਨੀਆ ਨੇ ਇਸ ਦਾ ਜ਼ਰੂਰ ਨੋਟਿਸ ਲਿਆ ਆ। ਤੁਸੀਂ ਮੈਕਰੋਨ ਦੀ ਗੱਲ ਕਰ ਰਹੇ ਸੀਗੇ, ਚੀਨ ਦੇ ਨਾਲ ਸੰਬੰਧਿਤ, ਉਹਨਾਂ ਦਾ ਇੱਕ ਜਿਹੜਾ ਬਿਆਨ ਰੀਸੈਂਟਲੀ ਆਇਆ ਆ, ਉਸ ਨੇ ਹੁਣ ਵਿਵਾਦ ਜਿਹੜਾ ਉਹ ਨਵਾਂ ਖੜਾ ਕਰ ਦਿੱਤਾ ਆ। ਜਿਹੜੇ ਇਮੈਨੂਅਲ ਮੈਕਰੋਨ ਆ, ਉਹਨਾਂ ਨੇ ਕਿਹਾ ਵੀ ਜਿਹੜੀ US ਦੇ ਉੱਤੇ ਜਿਹੜੀ ਡਿਪੈਂਡੈਂਸੀ ਆ ਯੂਰਪੀਅਨ ਸੰਘ ਦੀ, ਉਸ ਨੂੰ ਘਟਾਉਣਾ ਚਾਹੀਦਾ ਆ। ਇਸ ਦੇ ਉੱਤੇ ਸਾਰੇ ਜਾਣਿਆਂ ਨੇ ਕ੍ਰਿਟਿਸਾਈਜ਼ ਕੀਤਾ ਆ। ਉਹ ਆਪਣੇ ਬਿਆਨ ਦੇ ਉੱਤੇ ਤਾਂ ਟਿਕੇ ਹੋਏ ਆ। ਇੱਥੋਂ ਤੱਕ ਕਿ ਜਿਹੜੇ ਸਾਬਕਾ ਪ੍ਰਧਾਨ ਮੰਤਰੀ ਆ UK ਦੇ, ਉਹਨਾਂ ਨੇ ਕਿਹਾ ਵੀ ਤਾਈਵਾਨ ਦੇ ਮਾਮਲੇ ਦੇ ਵਿੱਚ ਜੋ ਹੁਣ ਚੀਨ ਕਰ ਰਿਹਾ ਆ ਉਹ ਟੋਟਲੀ ਗਲਤ ਆ। ਤੇ ਜਿਹੜਾ ਫਰਾਂਸ ਦੇ ਪ੍ਰੈਜ਼ੀਡੈਂਟ ਮੈਕਰੋਨ ਆ, ਉਹਨਾਂ ਨੇ ਜਿਹੜਾ ਇਹ ਬਿਆਨ ਦਿੱਤਾ ਹੈ ਤਾਈਵਾਨ ਨੂੰ ਲੈ ਕੇ ਵੀ, US ਦੇ ਕਹਿੰਦੇ ਮਗਰ ਬੇਸਿਕਲੀ ਨਹੀਂ ਜਿਹੜਾ ਉਹਨਾਂ ਨੂੰ ਲੱਗਣਾ ਚਾਹੀਦਾ। ਤੇ ਤਾਈਵਾਨ ਦੇ ਜਿਹੜੇ ਮੁੱਦੇ ਦੇ ਵਿੱਚ ਉਸ ਦਾ ਹੁਣ ਖਾਸਾ ਵਿਰੋਧ ਹੋ ਰਿਹਾ ਆ। ਇੱਕ ਟਾਈਮ ਇਹੀ ਜਿਹੜੇ ਹਰਜੋਤ ਸਿੰਘ ਜੀ ਰਾਸ਼ਟਰਪਤੀ ਸੀਗੇ, ਜਦ ਸਾਡੇ ਇੱਥੇ ਦੇ ਉਸ ਟਾਈਮ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਇਹਨਾਂ ਨੇ ਇਹ ਦੋਸ਼ ਲਾਏ ਸੀਗੇ ਵੀ ਉਹ ਬੀਜਿੰਗ ਦੀ ਕਿਸਿੰਗ ਐਸ ਜਿਹੜੀ ਆ ਉਹ ਇੱਕ ਹਿਸਾਬ ਦੇ ਨਾਲ ਕਰ ਰਹੇ ਆ। ਤੇ ਅੱਜ ਜਦ ਮੈਕਰੋਨ ਖੁਦ ਉਹੀ ਚੀਜ਼ਾਂ ਜਿਹੜੀਆਂ ਕਰ ਰਹੇ ਆ, ਚਾਈਨਾ ਮੋਰੇ ਜਿੱਦਾਂ ਲੱਗਦਾ ਵੀ ਗੋਡੇ ਟੇਕੇ ਆ, ਉਹਨਾਂ ਦੀ ਤਾਈਵਾਨ ਦੀ ਪੋਜੀਸ਼ਨ ਨੂੰ ਇੱਕ ਹਿਸਾਬ ਦੇ ਨਾਲ ਉਹ ਸਟਰੋਂਗ ਜਿਹੜਾ ਉਹ ਕਰ ਰਹੇ ਆ, ਤੇ ਇਹਦੇ ਨਾਲ ਇਹਨਾਂ ਦਾ ਖਾਸਾ ਵਿਰੋਧ ਜਿਹੜਾ ਉਹ ਹੋ ਰਿਹਾ ਆ। ਸੋ ਇਹ ਜਿਹੜੀ ਹਰਜੋਤ ਸਿੰਘ ਜੀ ਆਈ ਇੰਟਰਵਿਊਜ਼ ਦੇ ਵਿੱਚ ਇਹਨਾਂ ਦੀਆਂ ਗੱਲਾਂ, ਇਹ ਜਿਹੜੇ ਬਿਆਨ ਆ, ਉਹ ਇਸ ਟਾਈਮ ਇੱਕ ਤਾਂ ਪਹਿਲਾਂ ਹੀ ਵਿਰੋਧ ਦਾ ਸਾਹਮਣਾ ਆਪਣੇ ਮੁਲਕ ਦੇ ਵਿੱਚ ਹੀ ਕਰ ਰਹੇ ਆ ਵੀ ਜਿਹੜੀ ਉਹਨਾਂ ਨੇ ਉਮਰ ਵਧਾ ਦਿੱਤੀ ਸੀਗੀ ਰਿਟਾਇਰਮੈਂਟ ਦੀ, ਤੇ ਕਹਿੰਦੇ ਵੀ ਆਪ ਤਾਂ ਇਹਨਾਂ ਕੋਲ ਆਪਣਾ ਮੁਲਕ ਕਾਬੂ ਦੇ ਵਿੱਚ ਨਹੀਂ ਆ ਰਿਹਾ, ਤੇ ਹੁਣ ਦੂਜਿਆਂ ਨੂੰ ਜਿਹੜੀਆਂ ਇਹ ਨਸੀਹਤਾਂ ਦੇ ਰਹੇ ਹੈਗੇ ਆ। ਜੀ। ਸੋ ਇਹ ਅਪਡੇਟ ਰਸ਼ੀਆ ਦੀ, ਯੂਕਰੇਨ ਦੀ, ਚਾਈਨਾ ਦੇ ਮਾਮਲੇ ਦੇ ਵਿੱਚ ਆਪਾਂ ਤੁਹਾਡੇ ਨਾਲ ਸਾਂਝੀ ਕੀਤੀ ਹੈਗੀ ਆ। ਪਿਛਲੇ ਦਿਨਾਂ ਦੇ ਵਿੱਚ ਕੈਲੀਫੋਰਨੀਆ ਦੀ ਸਰਕਾਰ ਨੇ ਇਹ ਕਿਹਾ ਸੀ ਵੀ ਅਸੀਂ $300 ਮਿਲੀਅਨ
ਫੰਡ ਰੱਖਿਆ ਹੈਗਾ ਜੋ ਪਹਿਲੀ ਵਾਰੀ ਘਰ ਖਰੀਦਣ ਜਾ ਰਹੇ ਆ ਉਹਨਾਂ ਨੂੰ 20% ਜਿਹੜੀ ਡਾਊਨ ਪੇਮੈਂਟ ਆ ਉਹ ਆਪਾਂ ਦੇਵਾਂਗੇ ਤੇ ਜਦੋਂ ਉਹ ਘਰ ਵੇਚਣਗੇ ਤੇ ਉਹ ਉਹਨਾਂ ਨੂੰ ਜੋ ਵੀ ਪ੍ਰੋਫਿਟ ਹੋਊਗਾ ਉਸ ਹਿਸਾਬ ਦੇ ਨਾਲ ਡਾਊਨ ਪੇਮੈਂਟ ਪਲੱਸ ਉਹ ਪ੍ਰੋਫਿਟ ਦਾ 20% ਦੇਣਾ ਪਊਗਾ। ਉਸ ਕਰਕੇ ਰੀਅਲ ਸਟੇਟ ਏਜੰਟਸ ਨੇ ਵੀ ਬਹੁਤ ਜ਼ਿਆਦਾ ਉਹਦਾ ਪ੍ਰਚਾਰ ਕੀਤਾ, ਇੰਨੀ ਜ਼ਿਆਦਾ ਐਕਟੀਵਿਟੀ ਹੋ ਗਈ, ਪਰ ਉਹਨਾਂ ਦੇ ਸਿਰਫ 11 ਦਿਨਾਂ ਦੇ ਵਿੱਚ ਹੀ ਇਹ $300 ਮਿਲੀਅਨ ਦਾ ਜੋ ਫੰਡ ਆ ਉਹ ਖਤਮ ਹੋ ਗਿਆ ਹੈਗਾ। ਕੈਲੀਫੋਰਨੀਆ ਦੇ ਵਿੱਚ ਘਰ ਲੈਣਾ ਬਹੁਤ ਔਖਾ ਆ। 34% ਫਸਟ ਟਾਈਮ ਜਿਹੜੇ ਵਾਇਰ ਆ ਉਹ ਸਿਰਫ ਅਫੋਰਡ ਕਰ ਸਕਦੇ ਆ। ਕੈਲੀਫੋਰਨੀਆ ਹਾਊਸਿੰਗ ਫਾਈਨੈਂਸ ਏਜੰਸੀ ਜੋ ਕੈਲ HFA ਆ, ਉਹਨਾਂ ਨੇ ਲੋਨ ਅਸਿਸਟੈਂਸ ਪ੍ਰੋਗਰਾਮ ਸੈਟਅਪ ਕੀਤਾ ਸੀ, 11 ਦਿਨਾਂ ਦੇ ਵਿੱਚ ਖਤਮ ਹੋ ਗਿਆ। 2500 ਦੇ ਕਰੀਬ ਲੋਕ ਇਹਨੂੰ ਜਿਹੜੇ ਵਰਤ ਸਕਣਗੇ। ਬਹੁਤ ਸਾਰੇ ਲੋਕਾਂ ਨੇ ਆਪਣੀਆਂ ਘਰਾਂ ਦੀਆਂ ਆਫਰਾਂ ਦਿੱਤੀਆਂ ਸੀਆਂ, ਉਹਨਾਂ ਨੇ ਕੰਟੀਜੈਂਸੀ ਵਿੱਚ ਪਾਈ ਨਹੀਂ ਸੀ ਵੀ ਜੇ ਇਨ ਕੇਸ ਸਾਨੂੰ ਲੋਨ ਨਾ ਮਿਲਿਆ ਤੇ ਅਸੀਂ ਬੈਕ ਆਊਟ ਹੋ ਜਾਾਂਗੇ। ਹੁਣ ਉਹ ਆਪਣਾ ਡਿਪੋਜ਼ਿਟ ਲੂਜ਼ ਕਰ ਸਕਦੇ ਹੈਗੇ ਆ। ਬਹੁਤ ਸਾਰੇ ਏਜੰਟਸ ਨੇ ਉਹਨਾਂ ਨੂੰ ਇਹ ਐਕਸਪਲੇਨ ਨਹੀਂ ਕੀਤਾ ਸੀ ਭਾਈ ਵੀ ਇਹ ਸਬਜੈਕਟ ਟੂ ਲੋਨ ਦੇ ਆਫਰ ਦੇ ਵਿੱਚ ਲਿਖਿਓ, ਕਿਉਂਕਿ ਧੜਾ ਕਈਆਂ ਨੇ ਆਫਰਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਸੀਗੀਆਂ। ਹੁਣ ਕੈਲੀਫੋਰਨੀਆ ਦਾ ਬਜਟ ਆਲਰੇਡੀ ਕਾਫੀ ਨੈਗੇਟਿਵ ਆ, ਆਪਾਂ ਨੂੰ ਪਤਾ ਹੀ ਆ। ਕੈਲੀਫੋਰਨੀਆ ਲੈਜਿਸਲੇਚਰ ਨੇ ਇਹ ਕਿਹਾ ਵੀ ਨੈਕਸਟ ਈਅਰ ਦਾ ਜਿਹੜਾ ਬਜਟ ਆ ਉਸ ਨੂੰ ਜੂਨ ਮਹੀਨੇ ਚ ਪਾਸ ਆਊਟ ਕਰਨ ਦੇ ਉੱਤੇ ਆਪਾਂ ਵਰਕਆਊਟ ਕਰ ਰਹੇ ਆ। ਤੇ ਜੋ ਲੋਨ ਅਸਿਸਟੈਂਸ ਪ੍ਰੋਗਰਾਮ ਆ ਹੋਪਫੁਲੀ ਇਹਦੇ ਲਈ ਕੋਈ ਹੋਰ ਫੰਡਿੰਗ ਫਿਊਚਰ ਦੇ ਵਿੱਚ ਮਿਲੇ, ਪਰ ਜੋ ਇਹ ਫੰਡਿੰਗ ਦਿੱਤੀ ਗਈ ਸੀ ਉਹ 11 ਦਿਨਾਂ ਦੇ ਵਿੱਚ ਹੀ ਖਤਮ ਹੋ ਗਈ। ਬਿਲਕੁਲ ਜੀ। ਸੋ ਇਹ ਬਹੁਤ ਵੱਡੀ ਜਿਹੜੀ ਪ੍ਰੋਬਲਮ ਆ ਉਹ ਆਈ ਆ। ਲੋਨ ਅਸਿਸਟੈਂਸ ਪ੍ਰੋਗਰਾਮ ਆਇਆ ਤਾਂ ਸੀਗਾ ਜਿਸ ਨੂੰ ਡ੍ਰੀਮ ਫਾਰ ਆਲ ਕਰਕੇ ਇਹਨਾਂ ਨੇ ਇਸ ਦਾ ਨਾਮ ਰੱਖਿਆ ਸੀਗਾ। 300 ਮਿਲੀਅਨ ਰੱਖੇ ਸੀਗੇ ਤੇ ਫਸਟ ਟਾਈਮ ਹੋਮ ਬਾਇਰ ਦੀ ਮਦਦ ਲਈ, ਤੇ ਝੱਟ ਦੇਣੀ ਦੇਖੋ 11 ਦਿਨਾਂ ਦੇ ਵਿੱਚ ਮੁੱਕ ਗਏ। ਘਰ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਵੀ ਮੀਡੀਅਨ ਪ੍ਰਾਈਸਿਸ ਜਾ ਕੇ ਇੱਧਰ ਨੂੰ ਰਹੀਆਂ ਆ। ਔਰੇਂਜ ਕਾਊਂਟੀ LA ਦੇ ਵਿੱਚ 8,35,000 ਦੀ ਐਵਰੇਜ ਪ੍ਰਾਈਸ ਹੈਗੀ ਆ। ਆਪਾਂ ਇੱਧਰ ਸੈਨ ਫਰਾਂਸਿਸਕੋ ਬੇ ਏਰੀਆ ਵਾਲੇ ਦੇਖੋ, ਇੱਥੇ ਵੀ ਮੈਨੂੰ ਲੱਗਦਾ 1 ਮਿਲੀਅਨ ਤੱਕ ਦੀ ਐਵਰੇਜ ਪ੍ਰਾਈਸ ਜਿਹੜੀ ਆ ਘਰਾਂ ਦੀ ਉਹ ਆ ਰਹੀ ਹੈਗੀ ਆ। ਸੋ ਕਹਿੰਦੇ ਵੀ ਜਿਹੜੇ ਫੰਡਸ ਆ ਉਹ ਕੰਪਲੀਟਲੀ ਕਮਿਟ ਹੋ ਚੁੱਕੇ ਆ। ਕਹਿੰਦੇ 2500 ਲੋਕ ਹੈਗੇ ਆ ਜਿਨ੍ਹਾਂ ਨੂੰ ਇਹ ਲੋਨ ਦਾ ਮਦਦ ਜਿਹੜੀ ਇਸ ਦੇ ਵਿੱਚ ਮਿਲ ਸਕਦੀ ਆ। ਬਾਕੀ ਜਿਹੜੇ ਲੋਕਾਂ ਨੇ ਇਸ ਦੇ ਤਹਿਤ ਅਪਲਾਈ ਕੀਤਾ ਆ ਉਹਨਾਂ ਦੇ ਲਈ ਜਿਹੜੀ ਆ ਉਹ ਜ਼ਰੂਰ ਪ੍ਰੋਬਲਮ ਆਊਗੀ। ਸੋ ਇਹ ਜਿਹੜਾ ਹਰਜੋਤ ਸਿੰਘ ਜੀ ਜਿਹੜੇ ਹੁਣ ਫਸੇ ਪਏ ਆ ਉਹਨਾਂ ਦੇ ਲਈ ਇੱਕ ਔਖੀ ਘੜੀ ਜਿਹੜੀ ਉਹ ਹੋਊਗੀ। ਤੇ ਜਿੱਦਾਂ ਤੁਸੀਂ ਆਲਰੇਡੀ ਦੱਸ ਹੀ ਚੁੱਕੇ ਆ ਵੀ ਭਾਈ ਜਿਨ੍ਹਾਂ ਦਾ ਹੁਣ ਉਹਨਾਂ ਨੇ ਮਨੀ ਡਾਊਨ ਦਿੱਤੀ ਆ, ਹੋ ਸਕਦਾ ਹੈ ਕੁਛ ਹਿੱਸਾ ਉਹ ਵੀ ਜਿਹੜਾ ਉਹਨਾਂ ਦਾ ਮਰ ਸਕਦਾ। ਜੇ ਤੁਸੀਂ ਥੋੜਾ ਜਿਹਾ ਇਸ ਦੇ ਉੱਤੇ ਥੋੜਾ ਜਿਹਾ ਹਰਜੋਤ ਸਿੰਘ ਜੀ ਐਕਸਪਲੇਨ ਕਰ ਸਕਦੇ ਆ ਵੀ ਕਿਸ ਤਰੀਕੇ ਦੇ ਨਾਲ ਜੇ ਕੀ ਇਹਨਾਂ ਦੇ ਬਚਾਅ ਦਾ ਕੋਈ ਸਾਧਨ ਹੈਗਾ ਆ ਜਾਂ ਉਹ ਮਨੀ ਜਿਹੜੀ ਉਹ ਲੂਜ਼ ਕਰ ਜਾਣਗੇ। ਇਹ ਹੁਣ ਨਾ ਰੀਅਲ ਸਟੇਟ ਜਿਹੜੇ ਏਜੰਟ ਸੀ ਉਹਨਾਂ ਦੇ ਨਾਲ ਗੱਲਬਾਤ ਕਰਨੀ ਪਊਗੀ ਜਿਨ੍ਹਾਂ ਨੇ ਆਫਰ ਦਿੱਤੀ ਸੀਗੀ। ਹੋਪਫੁਲੀ ਜਿਹੜੇ ਆਪਣੇ ਰੀਅਲ ਸਟੇਟ ਏਜੰਟ ਆਉਂਦੇ ਹੁੰਦੇ ਹੈਗੇ ਸਪੈਸ਼ਲ ਪ੍ਰੋਗਰਾਮ 'ਚ, ਉਹਨਾਂ ਦੇ ਨਾਲ ਵੀ ਆਪਾਂ ਗੱਲਬਾਤ ਕਰਾਂਗੇ, ਉਹ ਡਿਟੇਲ ਦੇ ਵਿੱਚ ਇਹ ਇਨਫੋਰਮੇਸ਼ਨ ਦੇ ਸਕਦੇ ਆ। ਠੀਕ ਹੈ ਜੀ। ਤੇ ਅਗਲੀ ਖਬਰ ਵੱਲ ਚੱਲੀਏ। ਆਪਾਂ ਕੱਲ ਡਿਸਕਸ ਕੀਤਾ ਸੀ ਵੀ ਕਿਸ ਤਰ੍ਹਾਂ ਸੈਨ ਫਰਾਂਸਿਸਕੋ ਦੇ ਵਿੱਚ ਇੱਕ ਬਹੁਤ ਵੱਡਾ ਜਿਹੜਾ ਸਟੋਰ ਆ ਹੋਲ ਫੂਡਸ ਦਾ ਉਹ ਬੰਦ ਹੋ ਗਿਆ। ਕਾਰਨ ਉਹਨਾਂ ਨੇ ਸੇਫਟੀ ਦੱਸਿਆ, ਚੋਰੀ ਜ਼ਿਆਦਾ ਹੁੰਦੀ ਸੀ। ਉਹ ਚੋਰੀ ਤਾਂ ਹੋਣੀ ਆ। ਕੱਲ ਇੱਕ ਬਹੁਤ ਵੱਡੀ ਡਾਕੂਮੈਂਟਰੀ ਵੀ ਉਹਦੇ ਸੰਬੰਧ ਦੇ ਵਿੱਚ ਸੈਨ ਫਰਾਂਸਿਸਕੋ ਦੇ ਇੱਕ ਚੈਨਲ ਨੇ ਬਣਾਈ ਵੀ ਕਿਸ ਤਰ੍ਹਾਂ ਕਹਿੰਦੇ ਵੀ ਕਾਲੇ ਬੈਗ ਭਰ ਕੇ ਵੱਡੇ ਜਿਹੜੇ ਗਾਰਬੇਜ ਵਾਲੇ ਹੁੰਦੇ ਆ, ਲੋਕ ਇਕੱਠੇ ਹੋ ਕੇ ਜਾਂਦੇ ਆ, ਭਰ ਕੇ ਲਿਆਂਦੇ, ਤੇ ਜਿਹੜੇ ਸਿਕਿਉਰਿਟੀ ਗਾਰਡ ਆ ਉਹਦੇ ਉੱਤੇ ਥੁੱਕਦੇ ਵੀ ਆ, ਉਹਨਾਂ ਨੂੰ ਧੱਕੇ ਵੀ ਮਾਰਦੇ ਆ। ਸੋ ਉਸ ਕਰਕੇ ਜੋ ਸਟੋਰ ਵਾਲੇ ਕਹਿੰਦੇ ਆ ਵੀ ਅਸੀਂ ਆਪਣੇ EMPLOYEES ਦੀ ਸੇਫਟੀ ਨੂੰ ਲੈ ਕੇ ਇਹ ਸਟੋਰ ਬੰਦ ਕਰਨ ਜਾ ਰਹੇ ਹਾਂ। ਸੋ ਕੱਲਾ ਇਹ ਨਹੀਂ ਹੈ, ਬਹੁਤ ਸਾਰੇ ਸ਼ਹਿਰਾਂ 'ਚ ਇਹ ਹੁਣ ਵੇਵ ਚੱਲ ਪਈ ਆ। ਅੱਜ ਵਾਲਮਾਰਟ ਨੇ ਅਨਾਉਂਸ ਕੀਤਾ ਆ ਵੀ ਸ਼ਿਕਾਗੋ ਦੇ ਵਿੱਚ 4 ਸਟੋਰ ਉਹ ਵੱਡੇ ਜਿਹੜੇ ਆ ਵਾਲਮਾਰਟ ਬੰਦ ਕਰਨ ਜਾ ਰਹੇ ਆ। ਆਪਣੇ ਮੁਲਕ ਦਾ ਲਾਰਜੈਸਟ ਰੀਟੇਲਰ ਆ। ਉਹਨਾਂ ਨੇ ਇਹੀ ਦੱਸਿਆ, ਕਾਰਨ ਸੇਮ ਹੀ ਆ ਜੋ ਸੈਨ ਫਰਾਂਸਿਸਕੋ ਵਾਲਾ, ਵੀ ਉੱਥੇ ਵੀ ਚੋਰੀ ਬਹੁਤ ਵਧੀਆ ਤੇ ਜੋ EMPLOYEES ਹੈਗੇ ਆ ਉਹਨਾਂ ਦੀ ਸੇਫਟੀ ਮੇਨ ਰੀਜ਼ਨ ਹੈਗਾ ਆ। ਉਹਨਾਂ ਨੂੰ ਕੁੱਟਦੇ ਵੀ ਆ ਤੇ ਲੁੱਟਦੇ ਵੀ ਹੈਗੇ ਆ। ਸੋ ਇਸ ਕਰਕੇ ਸ਼ਿਕਾਗੋ ਦੇ ਵਿੱਚ ਵੀ ਜਿਹੜੇ 4 ਵੱਡੇ ਸਟੋਰ ਆ ਅੱਜ ਵਾਲਮਾਰਟ ਨੇ ਅਨਾਉਂਸ ਕੀਤਾ ਉਹ ਬੰਦ ਕਰਨ ਜਾ ਰਹੇ। ਜੀ ਬਿਲਕੁਲ। ਸੋ
ਇਹ ਵੇਵ ਖਤਰਨਾਕ ਆ। ਬਹੁਤ ਸਾਰੇ ਲੋਕਾਂ ਦੀਆਂ ਜੋਬਾਂ ਜਿਹੜੀਆਂ ਉਹਦੇ ਵਿੱਚ ਜਾਣਗੀਆਂ। ਸਿਟੀ ਨੂੰ ਜਿਹੜਾ ਉਸ ਦੇ ਵਿੱਚ ਨੁਕਸਾਨ ਜਿਹੜਾ ਹੋਊਗਾ, ਟੈਕਸ ਦੇਖੋ ਕਿੰਨਾ ਘੱਟ ਉਹਨਾਂ ਨੂੰ ਇਸ ਦੇ ਕਰਕੇ ਜਿਹੜਾ ਉਹ ਮਿਲਣਾ ਹੈ। ਪ੍ਰੋਪਰਟੀ ਟੈਕਸ, ਰੈਂਟਲ ਵਾਲਿਆਂ ਨੂੰ ਕਿੰਨੀਆਂ ਜਾਣਿਆਂ ਦੀਆਂ ਜਿਹੜੀਆਂ ਸਿੱਧੇ ਤੌਰ ਦੇ ਉੱਤੇ ਇੱਕ ਸਟੋਰ ਬੰਦ ਹੋਣ ਦੇ ਨਾਲ ਚੀਜ਼ਾਂ ਜੁੜੀਆਂ। ਲੋਕਾਂ ਲਈ ਵੀ ਪਰੇਸ਼ਾਨੀ ਹੁੰਦੀ ਹੈ। ਜਿਨ੍ਹਾਂ ਨੇ ਬਾਏ ਕਰਨਾ ਹੁੰਦਾ ਉਹਨਾਂ ਨੂੰ ਵੀ ਦੂਰ ਜਾਣਾ ਪਊਗਾ, ਉਹਨਾਂ ਨੂੰ ਕਿਸੇ ਹੋਰ ਪਾਸੇ ਜਿਹੜਾ ਉਹ ਜਾਣਾ ਪਵੇਗਾ। ਤੇ ਇਹ ਜਿਹੜਾ ਜ਼ਰੂਰ ਆ ਵੀ ਕੀ ਜਿਹੜਾ ਇਸ ਦੇ ਵਿੱਚ ਕਰਨਾ ਚਾਹੀਦਾ ਆ। ਬਹੁਤ ਸਾਰੀਆਂ ਜਿਹੜੀਆਂ ਲਿਬਰਲ ਸਿਟੀਜ਼ ਆ ਉਹ ਪਾਲਿਸੀਜ਼ ਲੈ ਆਉਂਦੀਆਂ ਆ, ਪਰ ਉਹਦੇ ਲਈ ਢਾਂਚਾ ਇਹਨਾਂ ਕੋਲ ਤਿਆਰ ਨਹੀਂ ਹੁੰਦਾ। ਪੱਟਾਂ ਤੇ ਥਾਪੀਆਂ ਮਾਰਦੇ, ਅਸੀਂ ਆਹ ਵੀ ਕਰ ਲਾਂਗੇ, ਆਹ ਵੀ ਕਰ ਲਾਂਗੇ, ਹੁੰਦਾ ਕੁਛ ਵੀ ਨਹੀਂ ਆ। ਜਾਂ ਤਾਂ ਕੋਈ ਇੱਕ ਚੀਜ਼ ਕਰਕੇ ਜਿਹੜੇ ਸਹੀ ਢੰਗ ਦੇ ਨਾਲ ਦਿਖਾਉਣ ਤੇ ਮੇ ਬੀ ਉਸ ਮਾਡਲ ਨੂੰ ਲੋਕ ਫਾਲੋ ਕਰਨ। ਪਰ ਇਹ ਡੈਫੀਨੇਟਲੀ ਕਿਤੇ ਨਾ ਕਿਤੇ ਇਹ ਸਵਾਲ ਜਿਹੜੇ ਉੱਠਦੇ, ਇਹ ਨਹੀਂ ਆ ਵੀ ਇਕੱਲੀਆਂ ਲਿਬਰਲ ਸਿਟੀਜ਼ ਦੀ ਉਹ ਇਕੱਲੀ ਪ੍ਰੋਬਲਮ ਆ। ਬਹੁਤ ਸਾਰੀਆਂ ਰੈੱਡ ਸਟੇਟ ਦੇ ਸਿਟੀਜ਼ ਦੇ ਵਿੱਚ ਵੀ ਕ੍ਰਾਈਮ ਵੇਵ ਇਹ ਨਹੀਂ ਆ ਵੀ ਉੱਥੇ ਹੈ ਹੀ ਨਹੀਂ, ਉੱਥੇ ਵੀ ਬਥੇਰੀ ਆ। ਉਹਨਾਂ ਵੀ ਕਈ ਥਾਵਾਂ ਦੇ ਉੱਤੇ ਬਥੇਰਾ ਕੁਛ ਹੈਗਾ। ਸੋ ਲੋਕਲ ਸਿਟੀਜ਼ ਤੋਂ ਲੈ ਕੇ ਗਵਰਨਮੈਂਟਸ ਨੂੰ ਇਸ ਚੀਜ਼ ਦੇ ਵੱਲ, ਪਬਲਿਕ ਸੇਫਟੀ ਦੇ ਵੱਲ, ਬਿਜ਼ਨੈਸਿਸ ਦੀ ਸਾਂਭ ਸੰਭਾਲ ਵੱਲ ਰਹਿਣ, ਉਸ ਦੇ ਉੱਤੇ ਜਿਹੜਾ ਉਹ ਜ਼ਰੂਰ ਕਦਮ ਜਿਹੜੇ ਉਹ ਚੱਕਣੇ ਚਾਹੀਦੇ ਆ। ਇੱਕ ਦੂਜੇ ਦੇ ਉੱਤੇ ਫਿੰਗਰ ਪੁਆਇੰਟਿੰਗ ਕਰਨੀ ਤਾਂ ਬਹੁਤ ਸੌਖੀ ਆ, ਪਰ ਉਹਨਾਂ ਮਸਲਿਆਂ ਦੇ ਹੱਲ ਜਿਹੜੇ ਆ ਅਸਲ ਦੇ ਵਿੱਚ ਲੈ ਕੇ ਆਉਣੇ, ਉਹ ਕੰਮ ਥੋੜ੍ਹਾ ਔਖਾ ਜਿਹੜਾ ਉਹ ਨਜ਼ਰ ਆ ਰਿਹਾ ਆ। ਅਜਿਹੇ ਇੱਕ ਦੂਜੇ ਨੂੰ ਜਿਹੜਾ ਉਹ ਆਪਣੇ ਪੋਲੀਟੀਕਲ ਪਲੇਟਫਾਰਮ ਨੂੰ ਇੱਕ ਦੂਜੇ ਨੂੰ ਭੰਡਣ ਦੇ ਉੱਤੇ ਜਿਹੜਾ ਉਹ ਜ਼ਰੂਰ ਜ਼ੋਰ ਲਾਉਂਦੇ ਨੇ, ਪਰ ਇਕੱਠੇ ਮਿਲ ਕੇ ਕੁਛ ਸੋਲਿਊਸ਼ਨ ਲੱਭਿਆ ਜਾਵੇ, ਉਹ ਅਜੇ ਕਿਤੇ ਨਾ ਕਿਤੇ ਗਵਾਚਾ ਹੀ ਪਿਆ ਹੈਗਾ ਆ। ਜੀ, ਆਪਾਂ ਬ੍ਰੇਕ ਲੈਂਦੇ ਆ। ਬ੍ਰੇਕ ਤੋਂ ਬਾਅਦ ਕਿਸ ਤਰ੍ਹਾਂ ਇੱਕ ਇਲੀਨੋਇਸ ਸਟੇਟ ਦੇ ਵਿੱਚ ਟਰੱਕਿੰਗ ਕੰਪਨੀ ਸ਼ਟਡਾਊਨ ਹੋ ਗਈ ਤੇ ਜਿਹੜੇ ਉਹਦੇ ਡਰਾਈਵਰ ਆ ਉਹ ਰਸਤੇ 'ਚ ਹੀ ਫਸੇ ਹੋਏ ਆ। ਤੇ ਇਸੇ ਤਰ੍ਹਾਂ ਇਲੋਨ ਮਸਕ ਨੇ ਇੱਕ ਆਪਣੀ ਇੰਟਰਵਿਊ ਦਿੱਤੀ ਆ ਟਵਿੱਟਰ ਦੇ ਮਾਮਲੇ ਦੇ ਵਿੱਚ, ਹੋਰ ਸਾਰਾ ਕੁਝ ਉਹ ਵੀ ਆਪਾਂ ਤੁਹਾਡੇ ਨਾਲ ਡਿਸਕਸ ਕਰਾਂਗੇ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ। ਹਰਜੋਤ ਸਿੰਘ ਜੀ ਸਵਾਗਤ ਹੈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਜਿਸ ਤਰ੍ਹਾਂ ਆਪਾਂ ਬ੍ਰੇਕ ਤੋਂ ਪਹਿਲਾਂ ਦੱਸਿਆ ਸੀ ਵੀ ਟਰੱਕਿੰਗ ਇੰਡਸਟਰੀ ਦੇ ਵਿੱਚ IT ਇੰਡਸਟਰੀ ਤੋਂ ਬਾਅਦ ਟਰੱਕਿੰਗ ਇੰਡਸਟਰੀ ਦਾ ਵੀ ਇਸ ਵੇਲੇ ਬਹੁਤ ਬੁਰਾ ਹਾਲ ਆ। ਬਹੁਤ ਸਾਰੀਆਂ ਕੰਪਨੀਆਂ ਧੜਾ ਧੜ ਬੰਦ ਹੋ ਰਹੀਆਂ ਆ। ਆਪਣੇ ਟਰੱਕਿੰਗ ਦੇ ਯੂਨਿਟ ਜੋ ਟਰੱਕ ਯੂਨਿਟਸ ਆ ਉਹ ਵਾਪਸ ਕੰਪਨੀਆਂ ਨੂੰ ਦੇ ਰਹੇ ਹੈਗੇ ਆ। ਇਸੇ ਤਰ੍ਹਾਂ ਇੱਕ ਖਬਰ ਆ ਰਹੀ ਆ ਵੀ ਕੋਮਰੈਕਸ ਕਾਰਪੋਰੇਸ਼ਨ ਜੋ ਵਿਲਾ ਪਾਰਕ ਇਲੀਨੋਇਸ ਦੇ ਵਿੱਚ ਹੈਗੀ ਆ, ਉਹਨਾਂ ਨੇ ਆਪਣੀ ਕੰਪਨੀ ਸ਼ਟ ਡਾਊਨ ਕਰ ਦਿੱਤੀ। ਬਹੁਤ ਸਾਰੇ ਜਿਹੜੇ ਟੀਮ ਡਰਾਈਵਰ ਸੀਗੇ ਉਹ ਵੱਖ-ਵੱਖ ਏਰੀਏ 'ਚ ਗਏ ਸੀ, 3-3 ਦਿਨ ਫਸੇ ਰਹੇ ਤੇ ਉਹਨਾਂ ਕੋਲ ਪੈਸੇ ਵੀ ਨਹੀਂ ਸੀ। ਇੱਕ ਟਰੱਕਰ ਐਮਰਜੈਂਸੀ ਅਸਿਸਟੈਂਟ ਰਿਸਪੌਂਡਰਸ ਹੈਗੇ ਆ, ਉਹ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਕਰਕੇ ਉਹਨਾਂ ਨੇ ਉਹਨਾਂ ਦੀ ਹੈਲਪ ਕੀਤੀ ਤਾਂ ਕਿ ਉਹ ਆਪਣੇ ਜਿਹੜੀ ਆ ਲੋਕੇਸ਼ਨ ਆ ਉੱਥੇ ਪਹੁੰਚ ਸਕਣ। ਸਾਰਿਆਂ ਨੂੰ ਪਤਾ ਹੀ ਆ ਜੋ ਲੌਂਗ ਹਾਲ ਤੇ ਜਾਂਦੇ ਆ, ਕੋਈ ਕਿਤੇ ਹੁੰਦਾ ਕੋਈ ਕਿਤੇ ਹੁੰਦਾ। ਸੋ ਸਾਰੇ ਸੰਬੰਧ ਦੇ ਵਿੱਚ ਜਦੋਂ ਕੰਪਨੀ ਨੂੰ ਵੀ ਕੰਟੈਕਟ ਕੀਤਾ ਗਿਆ, ਉਹ ਕਹਿੰਦੇ ਵੀ ਬਹੁਤੇ 1099 ਸਾਡੇ ਡਰਾਈਵਰ ਕੰਟਰੈਕਟਰ ਸੀਗੇ ਤੇ ਹੁਣ ਸਾਡਾ ਬਿਜ਼ਨਸ ਜਿਹੜਾ ਆ ਉਹ ਆਊਟ ਹੋ ਗਿਆ। ਉਹਨਾਂ ਨੇ ਲਿਸਟ ਤਾਂ ਇਹ ਕੀਤਾ ਵੀ ਉਹਨਾਂ ਦੇ ਕੋਲ 15 ਪਾਵਰ ਯੂਨਿਟ ਤੇ 16 ਡਰਾਈਵਰ ਆ, ਪਰ ਇਹ ਉਹਨਾਂ ਦੇ ਪੇਰੋਲ ਤੇ ਸੀ, ਪਰ ਬਹੁਤ ਸਾਰੇ 1099 ਤੇ ਆ। ਜਿਸ ਤਰ੍ਹਾਂ ਤੁਹਾਨੂੰ ਪਤਾ ਵੀ ਵੇਕਰਸਫੀਲਡ 'ਚ ਵੀ ਇੱਕ ਕੰਪਨੀ 'ਚ ਹੋਇਆ ਸੀ ਜਿੱਥੇ 400 ਦੇ ਕਰੀਬ ਡਰਾਈਵਰ ਉਹਨਾਂ ਦੇ ਪੈਸੇ ਵੀ ਮਰ ਗਏ ਤੇ ਖਰਾਬ ਹੋਏ ਸੀ। ਏਦਾਂ ਹੀ ਇਸ ਕੰਪਨੀ ਦੇ ਨਾਲ ਕੋਈ ਕਹਿੰਦਾ ਮੇਰਾ $3000 ਸੀ, ਕੋਈ $5000 ਸੀ। ਤੇ ਜਦੋਂ ਕੰਪਨੀ ਨੂੰ ਕੰਟੈਕਟ ਕੀਤਾ ਗਿਆ, ਉਹ ਕਹਿੰਦੇ ਵੀ ਅਸੀਂ ਜਿਹੜੇ ਇੰਨਾ ਜ਼ਿਆਦਾ ਡਾਊਨ ਕੰਮ ਹੋ ਗਿਆ, ਉਹਦੇ ਕਰਕੇ ਸਾਡੇ ਜਿਹੜੇ ਟਰੱਕ ਆ ਉਹ ਵੀ ਬੈਂਕਾਂ ਨੂੰ ਵਾਪਸ ਚਲੇ ਗਏ ਹੈਗੇ ਆ ਤੇ ਅਸੀਂ ਇਸ ਨੂੰ ਹੁਣ ਸ਼ਟ ਡਾਊਨ ਕਰਨ ਜਾ ਰਹੇ ਹੈਗੇ ਆ। ਸੋ ਇਹ ਹਾਲ ਜਿਹੜੀਆਂ ਟਰੱਕਿੰਗ ਕੰਪਨੀਆਂ ਦੇ ਅੱਜ ਕੱਲ ਚੱਲ ਰਹੇ ਹੈਗੇ ਆ। ਹਰ ਹਫ਼ਤੇ ਹਰ ਮਹੀਨੇ ਕੋਈ ਨਾ ਕੋਈ ਆਪਾਂ ਇੱਦਾਂ ਦੀ ਜਿਹੜੀ ਖਬਰ ਸੁਣਦੇ ਆ ਵੀ ਜਿਹੜੇ ਉਹਨਾਂ ਦੇ ਡਰਾਈਵਰ ਆ ਉਹ ਰਸਤੇ 'ਚ ਹੀ ਫਸ ਜਾਂਦੇ ਆ, ਤਾਂ ਉਹਨੂੰ ਕੰਪਨੀ ਵਾਲੇ ਆਪਣਾ ਜਿਹੜਾ ਦਰਵਾਜ਼ਾ ਆ ਉਹ ਬੰਦ ਕਰ ਦਿੰਦੇ ਹੈਗੇ। ਜੀ
ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰੀਏ, ਇਨਫਲੇਸ਼ਨ ਦੇ ਨੰਬਰਸ ਅੱਜ ਆਏ ਨੇ। ਮਹਿੰਗਾਈ ਦੇ ਵਿੱਚ ਵਾਧਾ ਹੋਇਆ, ਜਿਹੜਾ ਲੋਕਾਂ ਨੂੰ ਕੋਈ ਕਿਆਸ ਰਹੀ ਸੀ, ਉਮੀਦ ਸੀਗੀ ਵੀ ਭਾਈ ਥੋੜ੍ਹੀ ਬਹੁਤੀ ਰਾਹਤ ਆਪਾਂ ਨੂੰ ਮਿਲ ਸਕਦੀ ਆ, ਪਰ ਇਸ ਦਾ ਕੋਈ ਨਜ਼ਰ ਨਹੀਂ ਆ ਰਿਹਾ। ਮਾਰਚ ਮਹੀਨੇ ਦੇ ਵਿੱਚ ਇਨਫਲੇਸ਼ਨ 0.1% ਜਿਹੜੀ ਉਹ ਵਧੀ ਆ। ਪਿਛਲੇ ਸਾਲ ਦੇ ਮੁਕਾਬਲੇ ਇਹ 5% ਦੇ ਉੱਤੇ ਜਿਹੜੀ ਉਹ ਹੈ। ਫੈਡ ਕਹਿ ਰਿਹਾ ਆ ਵੀ ਅਸੀਂ ਚਾਹੁੰਦੇ ਹਾਂ ਵੀ ਜਿਹੜੀ ਇਨਫਲੇਸ਼ਨ 2% ਦੇ ਉੱਤੇ ਆਏ, ਪਰ ਅਜੇ ਵੀ ਉਸ ਦੇ ਨਾਲੋਂ 3% ਦਾ ਜਿਹੜਾ ਉਹ ਫਰਕ ਚੱਲ ਰਿਹਾ ਆ। ਫੂਡ ਐਨਰਜੀ ਤੋਂ ਇਲਾਵਾ ਜਿਹੜੇ ਕੋਰ ਕੰਜ਼ਿਊਮਰ ਪ੍ਰਾਈਸ ਇੰਡੈਕਸ ਆ, ਉਹ ਤੇਜ਼ ਹੋਇਆ ਆ 0.4%, ਜਿਹੜਾ ਉਹ ਤੇਜ਼ ਹੋਇਆ ਆ, ਤੇ ਕਹਿੰਦੇ ਵੀ ਇਹ 5.6 ਦੇ ਉੱਤੇ ਓਵਰਆਲ ਸਾਲ ਦੀ ਜਿਹੜੀ ਦਰ ਆ ਉਸ ਦੇ ਉੱਤੇ ਪਹੁੰਚ ਸਕਦਾ ਆ। ਐਨਰਜੀ ਦੇ ਕਾਸਟ ਘਟੇ ਆ, ਗੈਸ ਦੀਆਂ ਪ੍ਰਾਈਸਾਂ ਜਿਹੜੀਆਂ ਉਹ ਘਟੀਆਂ ਆ। ਫੂਡ ਦੀਆਂ ਪ੍ਰਾਈਸਾਂ ਬਰਕਰਾਰ ਜਿਹੜੀਆਂ ਆ ਉੱਥੇ ਰਹੀਆਂ ਆ, ਤੇ ਗੱਡੀਆਂ ਦੀਆਂ ਕੀਮਤਾਂ ਵੀ ਘਟਣੀਆਂ ਕਹਿੰਦੇ ਸ਼ੁਰੂ ਹੋ ਚੁੱਕੀਆਂ ਹੈਗੀਆਂ ਆ। ਸੋ ਇਹ ਜਿਹੜੀਆਂ ਇਸ ਟਾਈਮ ਕੰਜ਼ਿਊਮਰ ਪ੍ਰਾਈਸ ਇੰਡੈਕਸ ਆਪਾਂ ਇਸ ਟਾਈਮ ਹਰਜੋਤ ਸਿੰਘ ਜੀ ਦੇਖ ਰਹੇ ਹੈਗੇ ਆ, ਤੇ ਓਵਰਆਲ 5% ਦੇ ਉੱਤੇ ਜਿਹੜਾ ਇਹ ਚੱਲ ਰਿਹਾ ਆ। ਪਿਛਲੇ ਸਾਲ ਦੇ ਮੁਕਾਬਲੇ ਮਹੀਨੇ ਦੇ ਵਿੱਚ 0.1% ਦਾ ਇੱਕ ਵਾਰੀ ਫੇਰ ਇਜ਼ਾਫਾ ਜਿਹੜਾ ਉਹ ਦੇਖਿਆ ਗਿਆ ਆ। 3.5% ਪ੍ਰਾਈਸ ਦੀ ਕਟੌਤੀ ਦਰਜ ਕੀਤੀ ਗਈ ਆ। ਐਨਰਜੀ ਜਿਹੜੀਆਂ ਤੇਲ ਦੀਆਂ, ਗੈਸ ਦੀਆਂ ਕੀਮਤਾਂ, ਉਸ ਨੂੰ ਜਿਹੜਾ ਉਹ ਲੈ ਕੇ ਫੂਡ ਇੰਡੈਕਸ ਉੱਥੇ ਹੀ ਚੱਲ ਰਿਹਾ ਆ। ਸ਼ੈਲਟਰ ਕਾਸਟ ਦੇ ਵਿੱਚ 0.6% ਵਾਧਾ ਹੋਇਆ ਆ, ਤੇ ਪਿਛਲੇ ਸਾਲ ਦੇ ਮੁਕਾਬਲੇ ਇਹ 8.2% ਵੱਧ ਦੇਖਿਆ ਗਿਆ ਆ। ਸਟਾਕ ਮਾਰਕੀਟ ਦੇ ਵਿੱਚ ਜਿਹੜੇ ਫਿਊਚਰ ਇਨਵੈਸਟਮੈਂਟ ਵਾਲੇ ਆ, ਉਹਨਾਂ ਦੀ ਦਰ ਜਿਹੜੀ ਉਹ ਵਧੀ ਆ, ਤੇ ਟ੍ਰੈਜਰੀ ਦੇ ਜਿਹੜੇ ਬੌਂਡ ਦੇ ਯੀਲਡ ਆ, ਉਹ ਲਗਾਤਾਰ ਜਿਹੜੇ ਉਹ ਘਟੇ ਹੈਗੇ ਆ। ਸੋ ਇਹ ਸਾਰੀਆਂ ਚੀਜ਼ਾਂ ਇਸ ਟਾਈਮ ਦੇਖੀਆਂ ਆ, ਪਰ ਫੈਡ ਨੇ ਜਿਹੜਾ ਹਰਜੋਤ ਸਿੰਘ ਜੀ ਆਈ ਥਿੰਕ 11 ਕੁ ਵਾਰੀ ਜਿਹੜੇ ਪ੍ਰਾਈਸਾਂ ਨੂੰ ਵਧਾਇਆ ਹੈ, ਇੰਟਰਸਟ ਰੇਟ ਜਿਹੜੇ ਉਹ ਵਧਾਏ ਆ, ਉਸ ਦੇ ਨਾਲ ਇਹ ਆਪਾਂ ਕਹਿ ਸਕਦੇ ਹਾਂ ਵੀ ਅਜੇ ਵੀ ਇਨਫਲੇਸ਼ਨ ਕਾਬੂ ਦੇ ਵਿੱਚ ਨਹੀਂ ਆਈ। ਕਈ ਕਹਿੰਦੇ ਨੇ ਵੀ ਗੈਸ ਦੀਆਂ ਪ੍ਰਾਈਸਾਂ ਘਟੀਆਂ ਤਾਂ ਨਹੀਂ ਆਏ ਆ, ਵੀ ਨੈਸ਼ਨਲ ਐਵਰੇਜ ਘਟ ਰਹੀ ਆ। ਕੈਲੀਫੋਰਨੀਆ ਦੇ ਵਿੱਚ ਤਾਂ ਆਪਾਂ ਨੂੰ ਪਤਾ ਹੀ ਆ ਵੀ ਇੱਥੇ ਸਭ ਕੁਛ ਬਾਕੀਆਂ ਦੇ ਨਾਲੋਂ ਵੀ ਹੋਰ ਜ਼ਿਆਦਾ ਮਹਿੰਗਾ ਜਿਹੜਾ ਉਹ ਨਜ਼ਰ ਆ ਰਿਹਾ ਹੈਗਾ ਆ, ਤੇ ਉਮੀਦ ਇਹੀ ਕਰਦੇ ਹਾਂ ਵੀ ਥੋੜਾ ਘਟੇ। ਫੈਡ ਕੀ ਅਗਰੈਸਿਵਲੀ ਅਜੇ ਹੋਰ ਇੰਟਰਸਟ ਰੇਟ ਵਧਾਉਂਦੀ ਰਹੂਗੀ, ਇਹ ਜਿਹੜੀ ਦੇਖਣ ਵਾਲੀ ਗੱਲ ਆ। ਵੀ ਇਹ ਜਿਹੜਾ 2% ਦਾ ਇਹਨਾਂ ਨੇ ਟੀਚਾ ਰੱਖਿਆ ਆ ਮਹਿੰਗਾਈ ਦੀ ਦਰ ਨੂੰ ਉੱਥੇ ਲੈ ਕੇ ਆਉਣ ਦਾ, ਉਹ ਕਦੋਂ ਤੱਕ ਉਸ ਦੇ ਉੱਤੇ ਜਿਹੜਾ ਉਹ ਪੂਰਾ ਹੋਊਗਾ। ਹੁਣ ਇਹ ਨਾ ਹੋਵੇ ਵੀ ਅਗਲੇ ਸਾਲ ਜਦੋਂ ਇਸ ਸਾਲ ਦੇ ਮੁਕਾਬਲੇ ਜੇ 2% ਹੋ ਗਈ ਮਹਿੰਗਾਈ, ਤਾਂ ਉਹਨਾਂ ਕਹਿਣਾ ਜੀ ਦੇਖੋ ਜੀ ਅਸੀਂ ਕਾਬੂ ਕਰ ਲਈ, ਪਰ ਦੇਖਿਆ ਜਾਵੇ ਜੇ ਉੱਤੋਂ 1 ਸਾਲ ਪਿੱਛੇ ਜਾਵਾਂਗੇ ਤਾਂ ਵੀ ਜਿਹੜੀ ਉਹ ਵਧੀ ਰਹੀ ਹੋਊਗੀ। ਆਪਾਂ ਲੋਕ ਚਾਹੁੰਦੇ ਆ ਵੀ ਜਿਹੜਾ ਪ੍ਰੀ ਪੈਂਡੈਮਿਕ ਲੈਵਲ ਦੇ ਉੱਤੇ ਜਿਹੜੇ ਪ੍ਰਾਈਸਿਸ ਆ ਉਹ ਜਾਣੇ ਤਾਂ ਨਹੀਂ, ਪਰ ਇੱਕ ਉਮੀਦ ਲਾਈ ਜਿਹੜੇ ਆ ਉਹ ਲੋਕ ਬੈਠੇ ਆ। ਆਰਥਿਕ ਮਾਹਰ, ਫੈਡ ਰਿਜ਼ਰਵ ਵਾਲੇ ਵੀ ਇਹ ਕੋਸ਼ਿਸ਼ਾਂ ਦੇ ਵਿੱਚ ਆ, ਪਰ ਹਾਲ ਦੀ ਘੜੀ ਆਉਂਦੇ ਸਮੇਂ ਦੇ ਵਿੱਚ ਉਸ ਟੀਚੇ ਤੱਕ ਪਹੁੰਚਣਾ ਥੋੜਾ ਮੁਸ਼ਕਿਲ ਹੀ ਨਜ਼ਰ ਆ ਰਿਹਾ ਹੈ। ਜੀ ਬਿਲकुल। ਅਗਲੀ ਖਬਰ पर चलिए। जो एलोन मस्क ने BBC ਨੂੰ ਇੱਕ ਇੰਟਰਵਿਊ ਦਿੱਤੀ ਆ, ਉਹਦੇ ਵਿੱਚ ਉਹਨਾਂ ਨੇ ਵੱਖ-ਵੱਖ ਸਾਰਾ ਕੁਝ ਉਹਦੇ ਕੋਲੋਂ ਪੁੱਛਿਆ ਵੀ ਕਿਸ ਤਰ੍ਹਾਂ ਮਾਸ ਲੇ ਆਫ ਦੇ ਬਾਰੇ, ਮਿਸ ਇਨਫੋਰਮੇਸ਼ਨ ਦੇ ਬਾਰੇ। ਆਫਿਸ ਦੇ ਵਿੱਚ ਐਲੋਨ ਮਸਕ ਸਭ ਸੌ ਜਾਂਦੇ ਆ ਜਿੱਥੇ ਵੀ ਕੰਮ ਕਰਦੇ ਆ। ਸੋ ਇਹ ਸਾਰੇ ਕਾਸੇ 'ਚ ਉਹਨਾਂ ਨੇ ਆਪਣੇ ਜਿਹੜੇ ਕਾਫੀ ਲੰਮੇ ਸਮੇਂ ਤੋਂ ਬਾਅਦ ਇਹ ਪੁਆਇੰਟ ਦਿੱਤੇ ਆ। ਵੀ ਟਵਿੱਟਰ ਜਦ ਤੋਂ ਕੰਪਨੀ ਲਈ ਆ, ਆਪਾਂ ਸਾਰਿਆਂ ਨੂੰ ਪਤਾ ਆ ਵੀ ਉਹਨਾਂ ਨੂੰ ਘਾਟਾ ਵੀ ਜਿਹੜਾ ਕਾਫੀ ਪਿਆ ਆ। ਐਲੋਨ ਮਸਕ ਕਾਰ ਮੇਕਰ ਟੈਸਲਾ ਤੇ ਰਾਕੇਟ ਫਰਮ SpaceX ਨੂੰ ਰਨ ਕਰਦੇ ਆ, ਤੇ $44 ਬਿਲੀਅਨ ਦੀ ਟਵਿੱਟਰ ਕੰਪਨੀ ਜੋ ਆ ਉਹ ਉਹਨਾਂ ਨੇ ਅਕਤੂਬਰ ਮਹੀਨੇ ਦੇ ਵਿੱਚ ਖਰੀਦੀ ਸੀ, ਤੇ ਖਰੀਦਦੇ ਹੀ ਸੈਨ ਫਰਾਂਸਿਸਕੋ ਦਾ ਜਿਹੜਾ ਹੈੱਡ ਆਫਿਸ ਆ ਉੱਥੇ ਮਾਸ ਲੇ ਆਫ ਸ਼ੁਰੂ ਕਰ ਦਿੱਤੀ। ਉਸ ਤੋਂ ਬਾਅਦ ਹੀ ਸਾਰੀ IT ਇੰਡਸਟਰੀ ਦੇ ਵਿੱਚ ਜਿਹੜੀਆਂ ਲੇ ਆਫਸ ਆ ਉਹ ਸ਼ੁਰੂ ਹੋਈਆਂ ਹੈਗੀਆਂ। ਇਹ ਸਾਰੇ ਕਾਸੇ ਦੇ ਵਿੱਚ BBC ਨਾਲ ਵੀ ਪਿਛਲੇ ਦਿਨਾਂ 'ਚ ਉਹਨਾਂ ਦੀ ਜਿਸ ਤਰ੍ਹਾਂ ਆਪਾਂ ਦੱਸਿਆ ਹੀ ਆ, ਕਸ਼ਮਕਸ਼ ਹੋਈ ਸੀ ਵੀ ਕੌਣ ਫੰਡ ਕਰ ਰਿਹਾ ਹੈਗਾ। ਪਰ ਸਟਿਲ ਜੋ ਉਹਨਾਂ ਦੇ ਇੰਟਰਵਿਊ ਦੇ ਦੌਰਾਨ ਪੁਆਇੰਟਸ ਆਏ ਆ, ਉਹਦੇ ਵਿੱਚ ਉਹਨਾਂ ਨੇ ਜਦੋਂ ਪੁੱਛਿਆ ਗਿਆ ਵੀ ਟਵਿੱਟਰ ਨੂੰ ਖਰੀਦਣ ਤੋਂ ਬਾਅਦ ਕਿੱਦਾਂ ਲੱਗਦਾ, ਤੇ ਉਹ ਕਹਿੰਦੇ ਆ ਵੀ ਸਟ੍ਰੈਸਫੁਲ ਸਿਚੁਏਸ਼ਨ ਆ, ਬੋਰਿੰਗ ਨਹੀਂ ਹੈਗੀ, ਕਾਫੀ ਰੋਲਰ ਕੋਸਟਰ ਆ। ਆਪਾਂ ਦੇਖਿਆ ਵੀ ਕਿਸ ਤਰ੍ਹਾਂ ਟਵਿੱਟਰ ਨੇ ਇੰਨਾ ਜ਼ਿਆਦਾ ਜਿਹੜਾ ਅਮਾਊਂਟ ਆ ਉਹ ਲੂਜ਼ ਕੀਤਾ ਹੈਗਾ ਆ।
ਲੇਇੰਗ ਆਫ ਸਟਾਫ ਦੇ ਸੰਬੰਧ ਦੇ ਵਿੱਚ ਉਹਨਾਂ ਨੂੰ ਪੁੱਛਿਆ ਗਿਆ ਵੀ ਕਿਉਂ ਇੰਨੇ ਜ਼ਿਆਦਾ ਲੇ ਆਫ ਕੀਤੇ ਆ। ਉਹ ਕਹਿੰਦੇ ਵੀ ਜਦੋਂ ਸ਼ਿਪ ਡੁੱਬਦਾ ਹੋਵੇ ਤੇ ਫਿਰ ਉਸ ਟਾਈਮ ਦੇ ਉੱਤੇ ਇਹ ਨਹੀਂ ਹੁੰਦਾ ਵੀ ਕਿਹਦੇ ਕੋਲ ਜਿਹੜੀ ਜੌਬ ਆ ਉਹ ਬਚੂਗੀ। ਪ੍ਰੋਫਿਟ ਦੇ ਉੱਤੇ ਉਹਨਾਂ ਨੇ ਇਹ ਕਿਹਾ ਵੀ ਪ੍ਰੋਫਿਟ ਆਉਣ ਨੂੰ ਕਾਫੀ ਸਮਾਂ ਜਿਹੜਾ ਲੱਗੂਗਾ, ਇੰਨੀ ਜਲਦੀ ਨਹੀਂ ਹੋ ਸਕਦੇ। ਇਹ ਟਵੀਟਰ ਦੇ ਉੱਤੇ ਜਿਹੜੀਆਂ ਕੰਟਰੋਵਰਸ਼ੀਅਲ ਟਵੀਟਸ ਬਹੁਤ ਵਾਰੀ ਐਲੋਨ ਮਸਕ ਸਾਹਿਬ ਕਰਦੇ ਰਹਿੰਦੇ ਆ, ਉਹ 'ਚ ਉਹਨਾਂ ਨੇ ਮੰਨਿਆ ਵੀ ਮੈਂ ਆਪਣੇ ਫੁੱਟ ਦੇ ਵਿੱਚ ਸ਼ਾਟ ਕੀਤਾ ਵੀ ਹੈਵ ਆਈ ਸ਼ਾਟ ਮਾਈਸੈਲਫ ਇਨ ਦਾ ਫੁੱਟ ਮਲਟੀਪਲ ਟਾਈਮਸ। ਉਹ ਕਹਿੰਦੇ ਹਾਂਜੀ ਹਾਂ ਵੀ ਮੇਰੇ ਤੋਂ ਗਲਤੀ ਹੋਈ ਹੈਗੀ ਆ। BBC ਨੂੰ ਗਵਰਨਮੈਂਟ ਫੰਡਡ ਮੀਡੀਆ ਲੇਬਲ ਕਰਨ ਤੋਂ ਉਹਨਾਂ ਨੇ ਇਹ ਕਿਹਾ ਵੀ ਆਪਾਂ ਇਸ ਨੂੰ ਹੁਣ ਜੋ ਟਵੀਟਰ ਦੇ ਉੱਤੇ ਲਿਖਿਆ ਆ ਐਡਜਸਟ ਕਰਨ ਜਾ ਰਹੇ ਆ। ਇਹ BBC ਨੂੰ ਗਵਰਨਮੈਂਟ ਫੰਡਡ ਮੀਡੀਆ ਦੀ ਜਗ੍ਹਾ ਦੇ ਉੱਤੇ ਪਬਲਿਕ ਫੰਡਡ ਮੀਡੀਆ ਜੋ ਆ ਉਹ ਲਿਖਣ ਜਾ ਰਹੇ ਹੈਗੇ ਜੀ। ਆਪਣੀ ਜਿਹੜੀ ਕਰਦੇ ਜਾਈਏ, ਜੂਲ ਜਿਹੜੀ ਈ ਸਿਗਰਟ ਮੇਕਰ ਆ, ਜਿਹੜੀ ਵੱਖ-ਵੱਖ ਸਵਾਦਾਂ ਵਾਲੀ ਜਿਹੜੀ ਸਿਗਰਟ ਆ ਉਸ ਨੂੰ ਪ੍ਰਮੋਟ ਕਰਦੀ ਸੀ। ਇਹ ਹੁਣ $462 ਮਿਲੀਅਨ ਦੀ ਇੱਕ ਸੈਟਲਮੈਂਟ ਕਰਨ ਜਾ ਰਹੀ ਆ 6 ਸੂਬਿਆਂ ਦੇ ਨਾਲ, ਜਿਸ ਦੇ ਵਿੱਚ ਨਿਊਯਾਰਕ ਤੇ ਕੈਲੀਫੋਰਨੀਆ ਵੀ ਸ਼ਾਮਲ ਆ। ਮਾਈਨਰਸ ਨੂੰ ਇਹਨਾਂ ਨੇ ਆਪਣੇ ਜਿਹੜੇ ਐਡਿਕਟਿਵ ਪ੍ਰੋਡਕਟ ਆ, ਵੀ ਨਸ਼ਾ ਲੱਤ ਲੱਗਣ ਵਾਲੇ ਜਿਹੜੇ ਇਹ ਪ੍ਰੋਡਕਟ ਆ, ਉਹ ਮਾਈਨਰਸ ਨੂੰ ਇਹਨਾਂ ਨੇ ਅਨਲਾਫਲੀ ਮਾਰਕੀਟ ਕੀਤੇ ਤੇ ਹੁਣ ਇਹ ਮੰਨਿਆ ਜਾ ਰਿਹਾ ਹੈ ਵੀ ਇਹ $462 ਮਿਲੀਅਨ ਦੀ ਜਿਹੜੀ ਸੈਟਲਮੈਂਟ ਆ ਉਹ ਕਰਨ ਜਾ ਰਹੀ ਆ। ਇਸ ਡੀਲ ਦੇ ਨਾਲ ਜੂਲ ਜਿਹੜੀ ਕੰਪਨੀ ਆ ਉਹਨੇ ਮੁਲਕ ਦੇ 45 ਸੂਬਿਆਂ ਦੇ ਨਾਲ ਹੁਣ ਤੱਕ $1 ਬਿਲੀਅਨ ਦੀ ਸੈਟਲਮੈਂਟ ਕਰ ਲਈ ਹੋਊਗੀ। ਇਹ ਕੰਪਨੀ ਨੇ ਮੰਨਿਆ ਨਹੀਂ ਆ ਵੀ ਅਸੀਂ ਕੁਛ ਇਸ ਦੇ ਵਿੱਚ ਗਲਤ ਜਿਹੜਾ ਉਹ ਕੀਤਾ ਆ। ਇਸ ਵਾਰ ਜਿਹੜੇ 6 ਸੂਬੇ ਨਾਲ ਨੇ ਕੋਲੋਰਾਡੋ, ਇਲੀਨੋਏ, ਮੈਸਾਚੂਸੇਟ ਤੇ ਨਿਊ ਮੈਕਸੀਕੋ ਤੇ ਨਾਲ ਡਿਸਟ੍ਰਿਕਟ ਆਫ ਕੋਲੰਬੀਆ, ਕੈਲੀਫੋਰਨੀਆ ਤੇ ਨਿਊਯਾਰਕ, ਇਹ ਸਾਰੇ ਸੂਬਿਆਂ ਦੇ ਨਾਲ $462 ਮਿਲੀਅਨ ਦੀ ਸੈਟਲਮੈਂਟ ਕਰਨਗੇ। ਉਧਰ ਇੱਕ ਹੋਰ ਲਾਸੂਟ ਇਹਨਾਂ ਦੇ ਉਲਟ ਮਿਨੇਸੋਟਾ ਦੇ ਵਿੱਚ ਚੱਲ ਰਿਹਾ ਆ, ਜਿਸ ਦਾ ਟ੍ਰਾਇਲ ਕਹਿੰਦੇ ਵੀ ਰਾਈਟ ਨਾਓ ਚੱਲ ਰਿਹਾ ਆ। ਤੇ ਇਸ ਲਾਸੂਟ ਤੇ ਹੋਰ ਜਿਹੜੀਆਂ ਓਪਨ ਇਨਵੈਸਟੀਗੇਸ਼ਨ ਫਲੋਰੀਡਾ, ਮਿਸ਼ੀਗਨ, ਮੇਨ, ਅਲਾਸਕਾ ਦੇ ਵਿੱਚ ਆ ਚੁੱਕੀਆਂ। ਪਿਛਲੇ ਸਾਲ ਕੰਪਨੀ ਨੇ ਮੰਨਿਆ ਸੀਗਾ ਵੀ ਅਸੀਂ $1.7 ਬਿਲੀਅਨ ਉਹ ਦੇਣ ਨੂੰ ਤਿਆਰ ਆ। ਜਿੰਨੇ ਵੀ ਹਜ਼ਾਰਾਂ ਹੀ ਲਾਸੂਟਸ ਵੱਖ-ਵੱਖ ਲੋਕਲ ਸਰਕਾਰਾਂ ਤੇ ਐਂਟੀਟੀਜ਼, ਇੰਡੀਵਿਜੂਅਲ ਕੰਜ਼ਿਊਮਰ ਦੇ ਦੁਆਰਾ ਇਹਨਾਂ ਦੇ ਖਿਲਾਫ ਕੀਤੇ ਗਏ ਹੈਗੇ ਆ। ਸੋ ਆਪਾਂ ਪਹਿਲਾਂ ਵੀ ਇਸ ਦੇ ਬਾਰੇ ਦੱਸਦੇ ਰਹੇ ਆ, ਜਿੰਨੇ ਵੀ ਮਾਪੇ ਵੀ ਆ, ਦੂਜੇ ਵੀ ਆ, ਇਹ ਜਿਹੜੀਆਂ ਸਿਗਰਟਾਂ ਈ ਸਿਗਰਟਸ ਜਿਹਨੂੰ ਆਖਿਆ ਜਾਂਦਾ ਆ, ਜੂਲ ਜਿਹੜਾ ਇਹ ਕੰਪਨੀ ਆ, ਇਹ ਵੱਖ-ਵੱਖ ਫਲੇਵਰ ਵਾਲੇ ਫਰੂਟਸ ਦੇ ਫਲੇਵਰ ਜਾਂ ਵੰਨ-ਸੁਵੰਨੇ ਜਿਹੜੇ ਫਲੇਵਰ ਵਾਲੇ ਈ ਸਿਗਰਟਸ ਬਣਾ ਕੇ ਨਿਆਣਿਆਂ ਦੇ ਵਿੱਚ, ਸਕੂਲਾਂ ਵਾਲੇ ਨਿਆਣਿਆਂ ਦੇ ਵਿੱਚ, 18 ਸਾਲ ਤੋਂ ਘੱਟ ਦੀ ਉਮਰ ਵਾਲੇ ਨਿਆਣਿਆਂ ਦੇ ਵਿੱਚ ਇਸ ਨੂੰ ਇਹਨਾਂ ਨੇ ਬਹੁਤ ਜ਼ਿਆਦਾ ਪ੍ਰਮੋਟ ਕੀਤਾ। ਜਿੱਥੇ ਇੱਕ ਪਾਸੇ ਆਪਾਂ ਦੇਖ ਰਹੇ ਸੀਗੇ ਵੀ ਸਿਗਰਟ ਨੋਸ਼ੀ ਦੀ ਰਫਤਾਰ ਥੋੜੀ ਪਰਸੈਂਟੇਜ ਉਹ ਘਟ ਰਹੀ ਹੈਗੀ ਆ ਮੁਲਕ ਭਰ ਦੇ ਵਿੱਚ, ਪਰ ਇਸ ਦੇ ਆਉਣ ਦੇ ਨਾਲ ਇੱਕ ਵਾਰੀ ਫੇਰ ਲੋਕਾਂ ਦੇ ਵਿੱਚ ਇਸ ਦਾ ਰੁਝਾਨ ਜਿਹੜਾ ਉਹ ਵਧਣਾ ਸ਼ੁਰੂ ਹੋਇਆ ਹੈਗਾ ਆ। ਸੋ $1 ਬਿਲੀਅਨ ਤੋਂ ਵੱਧ ਦੇ ਚੁੱਕੇ ਆ, ਪਰ ਆਪਣੀ ਗਲਤੀ ਮੰਨਣ ਨੂੰ ਅਜੇ ਵੀ ਤਿਆਰ ਨਹੀਂ ਹੈਗੇ। ਜੀ, ਅਗਲੀ ਖਬਰ ਵੱਲ ਚਲੀਏ। ਇੰਡੀਆ ਦੀ ਸਰਕਾਰ ਨੇ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਸਿੱਖਾਂ ਨੂੰ ਬਦਨਾਮ ਕਰਨਾ ਸ਼ੁਰੂ ਕੀਤਾ ਹੈ, ਚਾਹੇ ਉਹ ਇੰਡੀਆ ਦੀ ਤੇ ਪੰਜਾਬ ਦੀ ਸਰਕਾਰ ਰਲ ਕੇ, ਉਹ ਤੁਹਾਡੇ ਸਾਰਿਆਂ ਦੇ ਸਾਹਮਣੇ ਆ। ਕਿਸ ਤਰ੍ਹਾਂ ਪਿਛਲੇ 2 ਹਫ਼ਤਿਆਂ ਦੇ ਦੌਰਾਨ ਬਹੁਤ ਜ਼ਿਆਦਾ ਜਿਹੜੇ ਆ ਬਦਨਾਮ ਕੀਤਾ ਗਿਆ ਸਿੱਖਾਂ ਨੂੰ, ਵਾਰ-ਵਾਰ ਭੰਡ ਕੇ ਖਾਲਿਸਤਾਨੀ। ਉਸ ਤੋਂ ਬਾਅਦ ਜਰਨਲਿਸਟ ਜਿਹੜੇ ਆ ਉਹਨਾਂ ਨੂੰ ਅਰੈਸਟ ਕੀਤਾ ਗਿਆ। ਬਹੁਤ ਸਾਰੇ ਜਿਹੜੇ ਇਨੋਸੈਂਟ ਬੰਦੇ ਆ, ਜਿਨ੍ਹਾਂ ਤੇ ਇੱਕ ਵੀ ਕੋਈ ਚਿੜੀ ਮਾਰਨ ਦਾ ਵੀ ਜਿਹੜਾ ਪਰਚਾ ਨਹੀਂ, ਉਹਨਾਂ ਦੇ ਉੱਤੇ NSA ਜਿਹੜਾ ਸੈਡੀਸ਼ਨ ਚਾਰਜਸ ਲਾਣੇ, ਉਹ ਲਾ ਕੇ ਅੰਦਰ ਕਰ ਦਿੱਤੇ ਗਏ ਆ। ਹੁਣ ਉਹ ਸੇਮ ਚੀਜ਼ ਨੂੰ ਰੱਖਦੇ ਹੋਏ ਅਮਰੀਕਾ ਦੇ ਵਿੱਚ ਸਿੱਖਾਂ ਨੂੰ ਬਦਨਾਮ ਕਰਨਾ ਸ਼ੁਰੂ ਕਰ ਦਿੱਤਾ ਗਿਆ ਆ। ਇੱਕ 2.5 ਟੋਟਰੂਆਂ ਦੀ ਆਰਗੇਨਾਈਜੇਸ਼ਨ ਹੈਗੀ ਸਿੱਖਸ ਆਫ ਅਮਰੀਕਾ, ਉਹਨਾਂ ਨੇ ਸਟੇਟਮੈਂਟ ਜਾਰੀ ਕੀਤੀ ਆ ਵੀ ਜਿਹੜੀ ਖਾਲਿਸਤਾਨ ਮੂਵਮੈਂਟ ਆ ਇਹ ਖਤਮ ਆ। ਜਦੋਂ ਤੋਂ ਮੋਦੀ ਸਾਹਿਬ ਆਏ ਆ, ਉਹਨਾਂ ਨੇ ਸਿੱਖਾਂ ਦੇ ਲਈ ਬਹੁਤ ਵਧੀਆ ਕੰਮ ਕੀਤੇ ਹੈਗੇ ਆ, ਤੇ ਜਿਹੜੇ ਸਿੱਖ ਆ ਉਹ ਨੈਸ਼ਨਲਿਸਟ ਹੈਗੇ ਆ ਤੇ ਯੂਨਾਈਟਿਡ ਇੰਡੀਆ ਨਾਲ ਖੜਦੇ ਆ। ਜਿਹੜੇ ਬਾਹਰ ਆ ਉਹ ਐਵੇਂ ਥੋੜੇ ਜਿਹੇ ਹੈਗੇ ਆ ਤੇ ਉਹ ਸਿੱਖਾਂ ਨੂੰ ਬਦਨਾਮ ਕਰਦੇ ਆ।
ਹੁਣ ਇਹ ਜਿਹੜੇ ਸਿੱਖ ਭਾਈ ਆ, ਇਹਨਾਂ ਨੇ ਸਿਰਾਂ ਦੇ ਵਿੱਚ ਪੱਗਾਂ ਵੀ ਫਸਾਈਆਂ ਹੋਈਆਂ ਆ। ਇਹਨਾਂ ਨੂੰ ਪੁੱਛੇ ਵੀ ਕਿਹੜੇ ਖਾਲਿਸਤਾਨੀਆਂ ਨੇ ਤੁਹਾਨੂੰ ਜਿਹੜਾ ਬਦਨਾਮ ਕੀਤਾ ਆ, ਕਿਹੜੀ ਸਿੱਖ ਕੌਮ ਨੂੰ ਬਦਨਾਮ ਕੀਤਾ ਆ। ਨਾਲੇ ਤੁਹਾਨੂੰ ਕਿਸੇ ਨੇ ਪੁੱਛਿਆ ਵੀ ਇਸ ਖਾਲਿਸਤਾਨ ਬਾਰੇ ਵੀ ਸਿੱਖ ਖਾਲਿਸਤਾਨੀ ਹੈਗੇ ਜਾਂ ਨਹੀਂ ਹੈਗੇ। ਬਿਨਾਂ ਕਿਸੇ ਗੱਲ ਤੋਂ ਤੁਸੀਂ ਖਾਲਿਸਤਾਨ ਸ਼ਬਦ ਲਿਆ ਕੇ ਆਪਣੇ ਹੀ ਸਿੱਖਾਂ ਨੂੰ ਬਦਨਾਮ ਕਰਨਾ, ਇਹ ਇੱਕ ਬਹੁਤ ਮਾੜੀ ਗੱਲ ਹੈਗੀ ਆ। ਪਿਛਲੇ ਦਿਨਾਂ ਦੇ ਵਿੱਚ ਇੰਡੀਆ ਦੀ ਫਾਈਨੈਂਸ ਮਿਨਿਸਟਰ ਸੀਤਾ ਰਮਨ ਉੱਥੇ ਆਈ ਹੋਈ ਸੀ। ਉਹਨਾਂ ਨੂੰ ਇਹਨਾਂ ਨੇ ਸਰੋਪਾ ਦੇ ਕੇ ਜਿਹੜਾ ਸਨਮਾਨਿਤ ਵੀ ਕੀਤਾ। ਆਪਾਂ ਕੋਈ ਅਗੇਂਸਟ ਨਹੀਂ ਸਨਮਾਨਿਤ ਕਰਨ ਦੇ, ਪਰ ਇਹ ਭਰਾਵਾਂ ਨੂੰ ਜੇ ਥੋੜੀ ਬਹੁਤੀ ਸ਼ਰਮ ਹੁੰਦੀ, ਇਹ ਘੱਟੋ ਘੱਟ ਉਹਨਾਂ ਨੂੰ ਪੁੱਛਦੇ ਵੀ 750 ਦੇ ਕਰੀਬ ਮੋਦੀ ਦੀ ਸਰਕਾਰ ਦੇ ਦੌਰਾਨ ਜਿਹੜੇ ਆਪਣੇ ਕਿਸਾਨ ਭਰਾ ਆ ਸ਼ਹੀਦ ਹੋਏ ਆ, ਉਹਨਾਂ ਲਈ ਇੱਕ ਸ਼ਬਦ ਬੋਲ ਦਿਓ। ਉਹ ਸਿਰਫ ਮੋਦੀ ਦੀ ਸਰਕਾਰ ਕਰਕੇ ਹੀ ਸ਼ਹੀਦ ਹੋਏ ਸੀ, ਉੱਥੇ ਹੋਰ ਤਾਂ ਕਿਸੇ ਦੀ ਕੋਈ ਸਰਕਾਰ ਨਹੀਂ ਸੀ। ਸੋ ਹੁਣ ਇਹ ਬੜਾ ਅਨਫੋਰਚੂਨੇਟ ਪਾਰਟ ਆ ਵੀ ਇੰਡੀਆ ਤੋਂ ਬਾਹਰਲੇ ਸਿੱਖਾਂ ਤੋਂ ਹੀ ਹੁਣ ਸਿੱਖਾਂ ਨੂੰ ਜਿਹੜਾ ਬਦਨਾਮ ਕਰਨਾ ਸ਼ੁਰੂ ਕੀਤਾ ਗਿਆ ਹੈਗਾ ਆ। ਇਹ ਅੱਜ ਦੀ ਇੱਕ ਟਾਈਮਜ਼ ਆਫ ਇੰਡੀਆ ਨੇ ਬਹੁਤ ਵੱਡੀ ਰਿਪੋਰਟ ਛਾਪੀ ਆ ਹੈਡਿੰਗ ਲਾ ਕੇ। ਹਾਲਾਂਕਿ ਉੱਥੇ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਹੀ ਆ ਵੀ ਥੋੜੇ ਜਿਹੇ 10-15 ਜਾਣੇ ਸੀ ਇਕੱਠੇ ਹੋ ਕੇ ਕਹਿੰਦੇ ਅਸੀਂ ਸਿੱਖਸ ਆਫ ਅਮਰੀਕਾ ਆ, ਤੇ ਬਾਕੀਆਂ ਨੂੰ ਨਹੀਂ ਪੂਰੀ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਆ। ਕਹਿੰਦੇ ਵੀ ਮੋਦੀ ਸਾਹਿਬ ਜਦੋਂ ਤੋਂ ਆਏ ਆ ਪ੍ਰਾਈਮ ਮਿਨਿਸਟਰ, ਉਹਨਾਂ ਨੇ ਸਿੱਖਾਂ ਦੀਆਂ ਬਹੁਤ ਡਿਮਾਂਡਸ ਮੰਗੀਆਂ ਆ। ਹਜੇ ਕੱਲ ਦੀ ਤਾਂ ਆਪਣੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਇੰਟਰਵਿਊ ਆ ਵੀ ਜਦੋਂ ਤੋਂ ਹਿੰਦੁਸਤਾਨ ਆਜ਼ਾਦ ਹੋਇਆ ਆ 75 ਸਾਲਾਂ ਦੇ ਦੌਰਾਨ ਸਿੱਖਾਂ ਦੀਆਂ 75 ਮੰਗਾਂ ਚੋਂ ਇੱਕ ਮੰਗ ਵੀ ਨਹੀਂ ਮੰਨੀ ਗਈ ਹੈਗੀ। ਹੁਣ ਤੁਸੀਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਮੰਨੋਗੇ ਜਾਂ ਇਹ ਜਿਹੜੇ ਸਿੱਖਸ ਆਫ ਅਮਰੀਕਾ ਦੀ ਇੱਕ ਨਵੀਂ ਆਰਗੇਨਾਈਜੇਸ਼ਨ ਬਣੀ ਆ ਬੀਜੇਪੀ ਵਾਲਿਆਂ ਦੇ ਨਾਲ ਰਲ ਕੇ, ਇਹਨਾਂ ਨੂੰ ਮੰਨੋਗੇ? ਇਸ ਆਰਗੇਨਾਈਜੇਸ਼ਨ ਨੇ ਜਦੋਂ ਉਹਨਾਂ ਨੂੰ ਸਨਮਾਨਿਤ ਕੀਤਾ, ਉੱਥੇ ਓਵਰਸੀਜ਼ ਫਰੈਂਡਸ ਆਫ ਬੀਜੇਪੀ ਟੀਮ ਜਿਹੜੀ ਆ ਉਹਨਾਂ ਦਾ ਡੈਲੀਗੇਸ਼ਨ ਵੀ ਪਹੁੰਚਿਆ ਹੋਇਆ ਸੀ। ਅਮਰੀਕਾ ਦੇ ਵਿੱਚ ਰਹਿ ਕੇ ਅਮਰੀਕਨ ਸਿੱਖਾਂ ਨੂੰ, ਜਿਹੜੇ ਅਮਰੀਕਨ ਸਿਟੀਜ਼ਨ ਆ, ਉਹ ਕਹਿੰਦੇ ਆ ਵੀ ਨਹੀਂ ਜੀ ਉਹ ਤਾਂ ਨੈਸ਼ਨਲਿਸਟ ਹੈਗੇ ਆ ਇੰਡੀਆ ਦੇ। ਸਾਡਾ ਇੰਡੀਆ ਨਾਲ ਕੀ ਲੈਣਾ ਦੇਣਾ ਜਿਹੜੇ ਅਮਰੀਕਨ ਸਿਟੀਜ਼ਨ ਆ ਜਾਂ ਕੈਨੇਡੀਅਨ ਸਿਟੀਜ਼ਨ ਆ ਜਾਂ ਇੰਗਲੈਂਡ ਦੇ ਸਿਟੀਜ਼ਨ ਹੈਗੇ ਆ। ਸੋ ਇਹ ਤੁਸੀਂ ਜਿਹੜੀਆਂ ਸਟੇਟਮੈਂਟਸ ਆ ਰਹੀਆਂ, ਇਹਦੇ ਬਹੁਤ ਲੰਮੇ ਕੌਨਸੀਕੁਐਂਸਿਸ ਹੈਗੇ ਆ। ਅਮਰੀਕਾ ਦੇ ਵਿੱਚ 5ਵੇਂ ਨੰਬਰ ਦੇ ਉੱਤੇ ਸਿੱਖ ਆਉਂਦੇ ਆ ਜਿਹੜੇ ਪੋਲੀਟੀਕਲ ਅਸਾਈਲਮ ਲੈਂਦੇ ਆ। ਜਿਹੜੇ ਪੋਲੀਟੀਕਲ ਅਸਾਈਲਮ ਲੱਖਾਂ ਦੇ ਵਿੱਚ ਸਿੱਖਾਂ ਨੇ ਅਮਰੀਕਾ ਦੇ ਵਿੱਚ ਲਏ ਆ, ਉਹ ਕਿਹੜੇ ਇਸ਼ੂ ਤੇ ਲਏ ਆ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਆ, ਮੈਨੂੰ ਕਹਿਣ ਦੀ ਕੋਈ ਜ਼ਰੂਰਤ ਨਹੀਂ ਹੈ। ਜੇ ਅਮਰੀਕਾ ਦੇ ਸਿਟੀਜ਼ਨ ਸਿੱਖ ਇਹ ਆ ਕੇ ਸਟੇਟਮੈਂਟ ਦਿੰਦੇ ਆ ਵੀ ਸਾਡਾ ਤਾਂ ਜੀ ਮੋਦੀ ਸਾਹਿਬ ਬਹੁਤ ਵਧੀਆ ਆ, ਸਾਡੇ ਨਾਲ ਬਹੁਤ ਵਧੀਆ ਵਰਤਾਵ ਕਰ ਰਹੇ ਆ, ਸਿੱਖਾਂ ਨਾਲ ਕੋਈ ਲੈਣਾ ਦੇਣਾ ਨਹੀਂ, ਤੇ ਤੁਹਾਡਾ ਜਿਹੜਾ ਇੱਥੇ ਪੋਲੀਟੀਕਲ ਅਸਾਈਲਮ ਦਾ ਜਿਹੜਾ ਕੇਸ ਆ ਉਹਦੇ ਤੇ ਉਹ ਕੀ ਅਸਰ ਪਊਗਾ? ਇਹ ਸਾਰਾ ਕੁਝ ਸੋਚਣ ਵਾਲੀ ਗੱਲ ਆ। ਹੁਣ ਇਹ ਸਾਡਾ ਖਬਰ ਸਾਂਝੀ ਕਰਨ ਦਾ ਮਤਲਬ ਇਹ ਆ ਵੀ ਜਿਹੜੀਆਂ ਅਮਰੀਕਾ ਦੇ ਵਿੱਚ ਗੁਰੂ ਘਰਾਂ ਦੀਆਂ ਕਮੇਟੀਆਂ ਆ, ਸਿੱਖਾਂ ਦੀਆਂ ਆਰਗੇਨਾਈਜੇਸ਼ਨ ਆ, ਆਪਣੀਆਂ ਕਿਸਾਨਾਂ ਦੀਆਂ ਆਰਗੇਨਾਈਜੇਸ਼ਨ ਆ, ਉਹਨਾਂ ਨੂੰ ਐਕਟ ਕਰਨਾ ਚਾਹੀਦਾ। ਇਹਨਾਂ ਨੂੰ ਪੁੱਛਣਾ ਚਾਹੀਦਾ ਵੀ ਭਾਈ ਕਿਹੜੀਆਂ ਤੁਸੀਂ ਸਟੇਟਮੈਂਟਾਂ ਦੇ ਕੇ ਆਪਣੀ ਕਮਿਊਨਿਟੀ ਨੂੰ ਜਿਹੜਾ ਬਦਨਾਮ ਕਰ ਰਹੇ ਆ ਵੀ ਜੀ ਮੁੱਠੀ ਭਰ ਲੋਕ ਹੈਗੇ ਆ ਰੌਲਾ ਪਾਉਂਦੇ ਆ। ਹੁਣ ਸਟਾਕਟਨ ਨਗਰ ਕੀਰਤਨ ਹੋਣਾ ਐਤਵਾਰ ਨੂੰ, ਆ ਕੇ ਦੇਖ ਲਿਓ, ਉੱਥੇ ਮੁੱਠੀ ਭਰ ਤੁਹਾਨੂੰ ਪਤਾ ਲੱਗ ਜਾਣੇ ਵੀ ਕਿੰਨੇ ਕੁ ਮੁੱਠੀ ਭਰ ਹੈਗੇ ਆ। ਸੋ ਇਹਨਾਂ ਆਰਗੇਨਾਈਜੇਸ਼ਨਸ ਦੇ ਪਿੱਛੇ ਜਾਣਾ ਚਾਹੀਦਾ ਹੈਗਾ, ਇਹਨਾਂ ਨੂੰ ਸੂ ਕਰਨਾ ਚਾਹੀਦਾ ਵੀ ਇਹ ਸਿੱਖਾਂ ਨੂੰ ਬਦਨਾਮ ਕਰ ਰਹੇ ਹੈਗੇ ਆ। ਜੇ ਕੋਈ ਇੱਕ ਜਣਾ ਸ਼ਰਾਰਤ ਕਰ ਦਿੰਦਾ ਆ ਅੰਬੈਸੀ ਦੇ ਸ਼ੀਸ਼ੇ ਭੰਨ ਕੇ, ਆਪਾਂ ਹਮੇਸ਼ਾ ਹੀ ਕਿਹਾ ਵੀ ਉਹ ਮਾੜੀ ਗੱਲ ਆ, ਇਦਾਂ ਦੀ ਨਹੀਂ ਕਰਨੀ ਚਾਹੀਦੀ। ਜਾਂ ਕੋਈ ਝੰਡਾ ਲਾ ਦਿੰਦਾ ਚਾਹੇ ਕਿਸੇ ਵੀ ਮੁਲਕ ਦਾ ਹੋਵੇ, ਉਹ ਨਹੀਂ ਕਰਨਾ ਚਾਹੀਦਾ। ਪਰ ਉਹਦੇ ਨਾਲ ਪੂਰੀ ਕਮਿਊਨਿਟੀ ਨੂੰ ਜਿਹੜਾ ਬਦਨਾਮ ਕਰਨਾ ਉਹ ਬਹੁਤ ਮਾੜੀ ਗੱਲ ਹੈਗੀ ਆ। ਸੋ ਜਿਹੜੇ ਇਦਾਂ ਦੀਆਂ ਆਰਗੇਨਾਈਜੇਸ਼ਨਸ ਆ ਉਹ ਆਪਣੇ ਸਿਰ ਦੇ ਉੱਤੇ ਤਾਂ ਪੱਗ ਬੰਨੀ ਹੋਇਆ, ਤੇ ਸਿੱਖਾਂ ਨੂੰ ਜਿਹੜੇ ਬਦਨਾਮ ਕਰਦੇ ਆ ਉਹਨਾਂ ਨੂੰ ਤੁਹਾਨੂੰ ਜਿਹੜਾ ਉਹਨਾਂ ਦੇ ਵਕੀਲ ਹਾਇਰ ਕਰਕੇ ਉਹਨਾਂ ਦੇ ਪਿੱਛੇ ਜਾਣਾ ਚਾਹੀਦਾ ਹੈ। ਜੀ ਬਿਲਕੁਲ, ਇਹ ਉਹੀ ਆ ਜਿੰਨਾ ਮੋਦੀ ਦੀ ਜਿਹੜੀ ਉਹ ਕਰਵਾਈ ਸੀਗੀ ਨਾ, ਜਿੱਥੇ ਟਰੰਪ ਹੁਣੇ ਵੀ ਪਹੁੰਚੇ ਸੀਗੇ। ਅਬ ਕੀ ਜੀ ਵਾਰ ਟਰੰਪ ਸਰਕਾਰ, ਅਬ ਕੀ ਵਾਰ ਮੋਦੀ ਸਰਕਾਰ ਇੱਕ ਦੂਜੇ ਨੂੰ ਜੱਫੀਆਂ ਪਾ ਪਾ ਕੇ ਮਿਲਦੇ ਸੀਗੇ। ਹਾਊਡੀ ਮੋਦੀ ਰੈਲੀ ਜਿਹੜੀ ਸੀਗੀ ਜੀ ਜੀ ਕਰਵਾਉਣ ਵਾਲਿਆਂ ਦੇ ਵਿੱਚ ਇਹ ਉਹੀ ਸੀਗੇ। ਜਦੋਂ ਮੋਦੀ ਆਉਂਦਾ ਆ, ਆਪਣੇ ਆਲੇ ਦੁਆਲੇ ਵਾਲੇ ਪਛਾਣੋ ਕੌੜੇ ਜਾ ਕੇ ਉਹਨਾਂ ਨੂੰ ਉੱਥੇ ਮਿਲ ਰਹੇ ਆ, ਕਿਹੜੇ ਉਹਦਾ ਦਾ ਸਵਾਗਤ ਜਿਹੜਾ ਉਹ ਕਰ ਰਹੇ ਹੁੰਦੇ ਆ, ਤੇ ਉਹ ਬਾਕੀ ਮੁੱਦਿਆਂ ਦੇ ਉੱਤੇ ਫਿਰ ਕਿੱਦਾਂ ਇਹਨਾਂ ਜਿਹੜਾ ਨੂੰ ਚੁੱਪ ਪੁੱਛੋ ਵੀ ਰਹਿ ਭਾਈ ਜਾਂਦੇ ਉਹ ਆ। ਜਿਹੜੇ 750 ਜਿਹੜੇ ਸ਼ਹੀਦ ਹੋਏ ਆ ਉਹ ਤਾਂ ਨੈਸ਼ਨਲਿਸਟ ਸੀਗੇ। ਉਹਨਾਂ ਨੇ ਤਾਂ ਕਿਸੇ ਨੇ ਖਾਲਿਸਤਾਨ ਦਾ ਝੰਡਾ ਨਹੀਂ ਚੱਕਿਆ ਹੋਇਆ ਸੀ ਇੰਡੀਆ 'ਚ ਜਦੋਂ ਕਿਸਾਨ ਮੋਰਚਾ ਲੱਗਿਆ। ਨਾ ਉਹਨਾਂ ਦੇ ਮਹਾਰਾਜ, ਬਾਰੇ ਉਹਨਾਂ ਇੱਕ ਨੇ ਸ਼ਬਦ ਉਹਨਾਂ ਪੁੱਛ ਨੇ ਲਓ। ਕਿੱਦਾਂ, ਉਹਨਾਂ ਨੇ ਥੋੜੀ ਕੁਛ ਉਹ ਕਹਿਣਾ, ਅਗਲਿਆਂ ਦੇ ਨਾਲ ਤਾਲਮੇਲ ਦੇ ਨਾਲ ਉਹ ਚੱਲਦੇ ਨੇ। ਉਹ ਇੱਕ ਦੋ ਜਣਿਆਂ ਦੀ ਉਹ ਇੰਟਰਵਿਊ ਕਰਨ ਦੇ ਲਈ ਉਹਨਾਂ ਨੇ ਰੱਖੇ ਹੋਏ ਨੇ, ਜਿੱਦਾਂ ਉਹ ਕਹਿ ਲਓ ਵੀ ਟੋਕਨ 6 ਜਿਨ੍ਹਾਂ ਨੂੰ ਕਹਿ ਸਕਦੇ ਆ, ਵੀ ਉਦਾਂ ਦੇ ਹੁੰਦੇ ਨੇ, ਵੀ ਉਹ ਇਸ ਤਰੀਕੇ ਦੇ ਨਾਲ ਬੋਲ ਲੈਂਦੇ ਨੇ
ਤੇ ਉਹਨਾਂ ਦਾ ਬਿਆਨ ਲੈ ਕੇ ਤੇ ਇਦਾਂ ਸ਼ੋਅ ਕਰ ਦਿੰਦੇ, ਇਦਾਂ ਦਾ ਨਾਮ ਜਿਹੜਾ ਉਹ ਬਣਾ ਲੈਂਦੇ ਆ ਸਿਕਸ ਆਫ ਅਮਰੀਕਾ ਕਰਕੇ, ਵੀ ਜਿੱਦਾਂ ਖੋਰੇ ਇਹੀ ਸਾਰੇ ਨਹੀਂ ਹੁਣੇ ਨੂੰ ਤੁਸੀਂ ਦੇਖ represent ਲਓ ਕਰ ਵੀ ਰਹੇ ਹੁਣ ਆ ਜਰਨਲਿਸਟ ਕਿੰਨੇ ਜਰਨਲਿਸਟ ਅੰਦਰ ਕੀਤੇ ਆ, ਇਹ ਬੋਲਦੇ ਜਿਹੜੇ ਆ ਈਵਨ ਕਿਤੇ ਪ੍ਰੋ ਗਵਰਨਮੈਂਟ ਜਰਨਲਿਸਟ ਹੈਗੇ ਆ, ਕਿੰਨਿਆਂ ਦੇ ਜਿਹੜੇ ਵੈਬਸਾਈਟ ਆ, ਕਿੰਨਿਆਂ ਦੇ ਜਿਹੜੇ ਉਹਨਾਂ ਦੇ YouTube ਚੈਨਲ ਬੰਦ ਕਰ ਦਿੱਤੇ ਗਏ। ਭਈ ਤੁਸੀਂ ਅਮਰੀਕਾ 'ਚ ਰਹਿੰਦੇ ਆ, ਅਮਰੀਕਾ ਇਦਾਂ ਦਾ ਮੁਲਕ ਆ ਜਿੱਥੇ ਫਰੀडम ਆਫ ਸਪੀਚ ਆ, ਉਹ ਇੰਡੀਆ 'ਚ ਵੀ ਆ, ਇੰਡੀਆ ਡੈਮੋਕ੍ਰੇਟਿਕ ਕੰਟਰੀ ਆ, ਤੁਸੀਂ ਉਸ ਹੱਕ 'ਚ ਵੀ ਨਹੀਂ ਬੋਲ ਸਕਦੇ ਹਨਾ। ਤੇ ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਕਿਹੜੀ ਇਹ ਗੱਲ ਕਹਿ ਰਿਹਾ ਵੀ ਜਿਹੜੀ ਮੋਦੀ ਸਾਹਿਬ ਨੇ ਉਹ ਸਿੱਖਾਂ ਲਈ ਆਹ ਗੱਲ ਕਰ ਦਿੱਤੀ ਆ। ਹੁਣ ਜਾਂ ਤਾਂ ਆਪਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਮੰਨੀਏ ਤੇ ਜਾਂ ਇਹਨਾਂ ਦੀ ਜਿਹੜੀ ਗੱਲ ਸੁਣੀਏ। ਸੋ ਸਾਡਾ ਖਬਰ ਸਾਂਝੀ ਕਰਨ ਦਾ ਮਕਸਦ ਇਹ ਆ ਵੀ ਜਿੰਨੀਆਂ ਵੀ ਆਰਗੇਨਾਈਜੇਸ਼ਨ ਆ ਆਪਣੀਆਂ ਪੰਜਾਬੀ ਭੈਣਾਂ ਭਰਾਵਾਂ ਦੀਆਂ, ਚਾਹੇ ਕੋਈ ਕਲਚਰਲ ਆਰਗੇਨਾਈਜੇਸ਼ਨ ਆ, ਚਾਹੇ ਕੋਈ ਕਿਸਾਨੀ ਨਾਲ ਲੈ ਕੇ ਆ, ਚਾਹੇ ਕੋਈ ਸਿੱਖਾਂ ਨਾਲ ਲੈ ਕੇ ਆ, ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਅਮਰੀਕਾ 'ਚ ਇਹ ਇਮੀਡੀਏਟਲੀ ਇਦਾਂ ਦੇ ਬੰਦਿਆਂ ਨੂੰ ਜਿਹੜਾ ਹੈ ਰਿਕੋਗਨਾਈਜ਼, ਉਹਨਾਂ ਨੂੰ ਪਿੱਛੇ ਉਹਨਾਂ ਨੂੰ ਪੁੱਛਣਾ ਚਾਹੀਦਾ ਵੀ ਭਾਈ ਤੁਸੀਂ ਆਪਣੇ ਭਰਾਵਾਂ ਨੂੰ ਬਦਨਾਮ ਕਰਨਾ ਬੰਦ ਕਰੋ। ਠੀਕ ਆ ਤੁਸੀਂ ਮੋਦੀ ਦੇ ਚਮਚੇ ਬਣਨਾ, ਉਹ ਬਣ ਜਾਓ, ਉਹਦਾ ਕੋਈ ਲੈਣਾ ਦੇਣਾ ਨਹੀਂ ਹੈ, ਪਰ ਬਿਨਾਂ ਕਿਸੇ ਗੱਲ ਤੋਂ ਹਰ ਵਾਰੀ ਤੁਸੀਂ ਪੱਗ ਸਿਰ 'ਚ ਫਸਾ ਕੇ ਖਾਲਿਸਤਾਨ ਸ਼ਬਦ ਮੂਹਰੇ ਲੈ ਆਉਣਾ ਤੇ ਬਦਨਾਮ ਕਰਨਾ ਸਿੱਖਾਂ ਨੂੰ, ਇਹ ਬਹੁਤ ਮਾੜੀ ਗੱਲ ਆ, ਜਦ ਕਿ ਤੁਹਾਨੂੰ ਕੋਈ ਪੁੱਛਦਾ ਵੀ ਨਹੀਂ ਇਸ ਸ਼ਬਦ ਦੇ ਬਾਰੇ। ਜੀ, ਸਮਾਂ ਵੀ ਆਪਣੇ ਪ੍ਰੋਗਰਾਮ ਦਾ ਜਿਹੜਾ ਹੁਣ ਸਮਾਪਤ ਹੈ। ਮਿਲਾਂਗੇ ਆਪਾਂ ਆਪਣੇ ਸਾਰੇ ਹੀ ਸਰੋਤਿਆਂ ਨੂੰ ਜਿਹੜਾ ਉਹ ਅਗਲੀ ਵਾਰ, ਤੇ ਗੱਲਾਂ ਬਾਤਾਂ ਜਿਹੜੀਆਂ ਇੱਦਾਂ ਹੀ ਹੋਰ ਖਬਰਾਂ ਜਿਹੜੀਆਂ ਸਾਰਾ ਕੁਛ ਚੱਲਦਾ ਰਹੇਗਾ। ਇਸ ਤੋਂ ਅਗਲਾ ਪ੍ਰੋਗਰਾਮ ਆਤਮਿਕ ਆਨੰਦ ਗੁਰਬਾਣੀ ਦਾ ਸ਼ਬਦ ਕੀਰਤਨ ਦਾ ਪ੍ਰੋਗਰਾਮ ਹੋਵੇਗਾ 11 ਵਜੇ ਤੱਕ। 11 ਤੋਂ 1 ਨਜ਼ਰੀਆ, 1 ਤੋਂ 2:30 ਵਜੇ ਤੱਕ ਕੁਝ ਗੱਲਾਂ ਕੁਝ ਗੀਤ, 3 ਤੋਂ 4 ਵਜੇ ਦੇ ਵਿੱਚ ਪ੍ਰੋਗਰਾਮ ਸਾਂਝੀ ਸੱਥ, ਤੇ 4 ਤੋਂ 5:30 ਵਜੇ ਤੱਕ ਪ੍ਰੋਗਰਾਮ ਵਿਸਰ ਦਾ ਵਿਰਸਾ, 5:40 ਦੇ ਉੱਤੇ ਅਪਡੇਟ ਕੈਲੀਫੋਰਨੀਆ, ਤੇ 6 ਤੋਂ 8 ਵਜੇ ਦੇ ਵਿੱਚ ਗੁਰਬਾਣੀ ਦੇ ਸ਼ਾਮ ਦੇ ਦੀਵਾਨ, 8:30 ਵਜੇ ਖਬਰ ਤੇ ਨਜ਼ਰ ਦੀਪਕ ਸ਼ਰਮਾ ਜਨਾਰਥਲ ਹੁਣਾਂ ਦੇ ਨਾਲ। ਸੋ ਇਦਾਂ ਹੀ ਜਿਹੜੇ ਪ੍ਰੋਗਰਾਮ ਚੱਲਦੇ ਰਹਿਣਗੇ। ਮਿਲਦੇ ਆ ਜੀ ਅਗਲੀ ਵਾਰ, ਉਦੋਂ ਤੱਕ ਲਈ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।